ਸਾਰੇ ਭਾਰਤ ਦੇ ਵਿੱਚ ਅੱਡ-ਅੱਡ ਖਿੱਤਿਆਂ ਦੇ ਅੱਡ-ਅੱਡ ਬੋਲੀਆਂ, ਧਰਮਾਂ, ਸੱਭਿਆਚਾਰਾਂ ਦੇ ਲੋਕਾਂ ਨੂੰ ਇੱਕ ਦੂਜੇ ਦੇ ਗਲ ਪਵਾ ਕੇ ਬੜੇ ਤਰੀਕੇ ਨਾਲ ਡੀਪ ਸਟੇਟ ਜਿਹੜੀ ਆ ਉਹ ਅੱਗੇ ਵਧ ਰਹੀ ਆ। ਨਾਲ ਦੀ ਨਾਲ ਇੱਕ ਏਜੰਡਾ ਵੀ ਤੁਰ ਰਿਹਾ ਕਿ ਜਿੰਨਾ ਜ਼ਿਆਦਾ ਹਰੇਕ ਖਿੱਤਾ ਆਪੋ ਆਪਣੇ ਧਰਮ, ਬੋਲੀ ਤੇ ਸੱਭਿਆਚਾਰ ਤੋਂ ਕਮਜ਼ੋਰ ਹੁੰਦਾ ਜਾਵੇ, ਉੱਥੇ ਹਿੰਦੂ ਵੀ ਤੁਸੀਂ ਤਾਂ ਹਿੰਦੂ ਕਹਾਉਣ ਵਾਲੀ ਜਿਹੜੀ ਥੋਪਣ ਵਾਲੀ ਗੱਲ ਵਾ ਉਹਨੂੰ ਲਾਗੂ ਕਰਦੇ ਜਾਓ। ਇੰਡੀਅਨ ਸਟੇਟ ਸਿਸਟਮ ਇਸ ਤਰੀਕੇ ਨਾਲ ਲੋਕਾਂ ਤੇ ਜ਼ੁਲਮ ਕਰਦਾ ਕਿ ਉਹ ਬੰਦਾ ਜਿਹਨੇ ਕਦੇ ਚਿੜੀ ਨਹੀਂ ਮਾਰੀ ਉਹ ਫਿਰ ਉਡੀਕਦਾ ਵੀ ਕੁਛ ਇਹੋ ਜਿਹਾ ਵਾਪਰੇ ਜਿਹਦੇ ਨਾਲ ਇਹਨਾਂ ਦੀਆਂ ਵੀ ਚੀਕਾਂ ਪੈਣ। ਕਿ ਭਾਰਤ ਦੀ ਸਭ ਤੋਂ ਜਿਹੜੀ ਦੂਜੇ ਨੰਬਰ ਦੀ ਵੱਡੀ ਮੈਜੋਰਿਟੀ ਆ, ਇੱਕ ਨੰਬਰ ਦੇ ਉੱਤੇ ਹਿੰਦੂ ਆ, ਦੂਜੇ ਨੰਬਰ ਤੇ ਮੁਸਲਮਾਨ, ਤੇ ਉਹ ਮੁਸਲਮਾਨ ਅੱਜ ਜਿਸ ਤਰੀਕੇ ਨਾਲ ਕੂਜੇ ਲੱਗੇ ਹੋਏ ਨੇ, ਜਿਸ ਤਰੀਕੇ ਨਾਲ ਕੁੱਟ ਖਾ ਰਹੇ ਨੇ, ਜਿਸ ਤਰੀਕੇ ਨਾਲ ਸਟੇਟ ਉਹਨਾਂ ਨੂੰ ਜਲੀਲ ਕਰਨ ਦੇ ਲਈ ਪੂਰੀ ਤਰ੍ਹਾਂ ਮਾਹੌਲ ਦੇ ਰਹੀ ਆ, ਇਹ ਸਾਰੇ ਕਾਸੇ ਤੋਂ ਆਪਾਂ ਆਪਣੀ ਕੌਮ ਕੋਈ ਅਕਲ ਸਿੱਖ। ਜਿਹੜੇ ਆ ਮੁਸਲਮਾਨਾਂ ਦਾ ਅੱਜ ਸ਼ਤਰੌਲ ਹੋ ਰਹੀ ਆ ਤੇ ਕੋਈ ਉਹਨਾਂ ਦੇ ਹੱਕ 'ਚ ਨਹੀਂ ਬੋਲ ਰਿਹਾ, ਇਹ ਡੀਪ ਸਟੇਟ ਦੀ ਕਾਮਯਾਬੀ ਆ ਕਿ ਉਹਨਾਂ ਨੇ ਅੱਜ ਮੁਸਲਮਾਨ ਨੂੰ ਇੱਥੇ ਲਿਆ। ਇਹ ਗੱਲ ਆਪਣੇ ਆਪ ਦੇ ਵਿੱਚ ਹੀ ਕਮਾਲ ਦੀ ਆ ਕਿ ਪੰਜਾਬ ਦਾ ਮੁਸਲਮਾਨ ਜਿਹੜਾ ਉਹਨੂੰ ਕਸ਼ਮੀਰ ਦੇ ਮੁਸਲਮਾਨ ਨਾਲ ਕੋਈ ਸਰੋਕਾਰ, ਤੇ ਕਸ਼ਮੀਰ ਜਾਂ ਪੰਜਾਬ ਦੇ ਮੁਸਲਮਾਨ ਨੂੰ ਬਾਕੀ ਭਾਰਤ ਵਿੱਚ ਮੁਸਲਮਾਨਾਂ ਨਾਲ ਕੀ ਵਾਪਰ ਰਿਹਾ ਇਹਦੇ ਨਾਲ ਕੋਈ ਸਰੋਕਾਰ ਨਹੀਂ। ਇਸੇ ਤਰੀਕੇ ਨਾਲ ਸਾਡਾ ਹਾਲ ਨਾ ਹੋ ਜਾਵੇ। ਸਿਧਾਂਤ ਆ ਕਿ ਸਿਧਾਂਤਕ ਤੌਰ ਦੇ ਉੱਤੇ ਜਿਸ ਖਿੱਤੇ ਦੇ ਵਿੱਚ ਦੀ ਦਰਿਆ ਵਗਦਾ ਹੋਇਆ ਸਭ ਤੋਂ ਵੱਧ ਨੁਕਸਾਨ ਕਰਦਾ, ਜਿਵੇਂ ਆਪਣੇ ਹੜ੍ਹਾਂ ਮੌਕੇ ਪੰਜਾਬ 'ਚ ਨੁਕਸਾਨ ਕਰਦੇ, ਉਸ ਖਿੱਤੇ ਦਾ ਪਾਣੀ ਉੱਤੇ ਸਭ ਤੋਂ ਪਹਿਲਾ ਹੱਕ ਤੇ ਬਾਕੀ ਗੱਲਾਂ ਬਾਅਦ। ਇਸ ਤਰੀਕੇ ਨਾਲ ਇਹ ਸਾਡਾ ਨਾ ਹੈ ਤੇ ਹਿਮਾਚਲ ਦਾ, ਨਾ ਹਰਿਆਣੇ ਦਾ, ਨਾ ਦਿੱਲੀ ਦਾ, ਨਾ ਰਾਜਸਥਾਨ ਦਾ, ਕਿਸੇ ਦਾ ਕੋਈ ਹੱਕ ਨਹੀਂ ਹੈ। ਪਰ ਪੰਜਾਬ ਜਿਹੜਾ ਹੈ ਇਹਨੂੰ ਬੰਜਰ ਬਣਾਉਣ ਦੇ ਲਈ ਜਿਸ ਤਰੀਕੇ ਨਾਲ ਗੇਮ ਚਲਾਈ ਜਾ ਰਹੀ ਆ, ਉਹ ਅੱਜ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਨੰਗੀ ਹੋਈ। ਜਿਹਨੂੰ ਅੱਜ ਵੀ ਸਮਝ ਨਾ ਲੱਗੀ ਕਿ ਪੰਜਾਬ ਦੇ ਦਰਿਆਈ ਪਾਣੀ ਕਿਵੇਂ ਲੁੱਟੇ ਜਾ ਰਹੇ ਨੇ, ਪੰਜਾਬ ਕਿਉਂ ਬੰਜਰ ਬਣ ਰਿਹਾ ਤੇ ਕਿਵੇਂ ਹਰਿਆਣਾ ਤੇ ਰਾਜਸਥਾਨ ਜਿਹੜੇ ਆ ਉਹ ਨਜ਼ਾਰੇ ਲੈਂਦੇ ਆ, ਉਹਨੂੰ ਕਦੇ ਸਮਝ ਨਹੀਂ ਲੱਗੀ। ਤੋ ਇੰਡੀਅਨ ਡੀਪ ਸਟੇਟ ਜਿਹੜੀ ਹੈ ਉਹ ਸਿੱਖ ਕੌਮ ਦਾ ਖੋਰਾ ਖੋਜ ਮਿਟਾਉਣ ਦੇ ਅਮਲ ਦੇ ਵਜੋਂ ਇਸ ਚੀਜ਼ ਨੂੰ ਕਰ ਰਹੀ ਹੈ। ਜਿਹੜਾ ਡੀਪ ਸਟੇਟ ਦਾ ਏਜੰਡਾ ਸੀ ਉਹ ਕਾਂਗਰਸ ਲਾਗੂ ਕਰਾਉਂਦੀ ਸੀ, ਹੁਣ ਬੀਜੇਪੀ ਲਾਗੂ ਕਰਾ ਰਹੀ ਹੈ। ਤੋ ਇੰਡੀਅਨ ਸਟੇਟ ਨੂੰ ਇਹ ਚਿੜੀ ਦੀ ਅੱਖ ਦਿਖਦੀ ਆ ਕਿ ਪੰਜਾਬ ਜਿਹੜਾ ਹੈ ਜਿੱਥੇ ਸਿੱਖ ਵਸਦੇ ਇਹਦਾ ਭੋਗ ਪਾਉ। ਕਿਉਂਕਿ ਇੱਥੇ ਉਹ ਲੋਕ ਆ ਜਾਂ ਉਹ ਵਿਚਾਰ ਜਾਂ ਉਹ ਕਲਚਰ ਆ, ਉਹ ਸੱਭਿਆਚਾਰ, ਉਹ ਸਿਵਲਾਈਜੇਸ਼ਨ ਆ ਜਿਹੜੀ ਇੰਡੀਅਨ ਸਿਸਟਮ ਦੇ ਅਕੋਰਡਿੰਗ ਨਹੀਂ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਗਾਮ ਵਿੱਚ ਜਿਹੜੀ ਹੌਲਨਾਕ ਘਟਨਾ ਵਾਪਰੀ ਸੀ, ਉਸ ਤੋਂ ਬਾਅਦ ਵਿੱਚ ਇੰਡੀਅਨ ਸਟੇਟ ਸਿਸਟਮ ਨੇ ਇੱਕ ਤਰੀਕੇ ਨਾਲ ਇਉਂ ਲੱਗਣ ਲਾਤਾ ਸੀ ਵੀ 4-5 ਦਿਨਾਂ ਦੇ ਵਿੱਚ ਪਾਕਿਸਤਾਨ ਦੇ ਨਾਲ ਜੰਗ ਛੇੜ ਦੇਣੀ। ਪਰ ਬਾਅਦ ਵਿੱਚ ਦਿਨ ਲੰਘਦੇ ਜਾ ਰਹੇ ਨੇ, ਜੰਗ ਵਾਲੀ ਗੱਲ ਤਾਂ ਹੁਣ ਪਿੱਛੇ ਪੈਂਦੀ ਜਾ ਰਹੀ ਆ। ਤੇ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਹਾਸੋਹੀਣੀਆਂ ਜਿਹੀਆਂ ਗੱਲਾਂ ਨਾਲ ਲੋਕਾਂ ਦਾ ਦਿਲ ਪਰਚਾਵਾ ਕੀਤਾ ਸੀ ਵੀ ਅਸੀਂ ਜੀ YouTube ਚੈਨਲ ਜਿਹੜੇ ਆ ਪਾਕਿਸਤਾਨ ਦੇ ਉਹ ਬੰਦ ਕਰਤੇ, ਅਸੀਂ ਪਾਕਿਸਤਾਨੀ ਆਗੂਆਂ ਦੇ ਜਿਹੜੇ ਆ ਟਵਿੱਟਰ ਦੇ ਜਾਂ ਹੋਰ ਸੋਸ਼ਲ ਮੀਡੀਆ ਦੇ ਅਕਾਊਂਟ ਬੰਦ ਕਰਤੇ, ਇਹ ਵੀ ਗੱਲਾਂ ਹੁਣ ਮੁੱਕ ਗਈਆਂ। ਹੁਣ ਕਹਿੰਦੇ ਆ ਵੀ ਫੌਜ ਦੇ ਕਮਾਂਡਰਾਂ ਨੂੰ ਹੀ ਅਧਿਕਾਰ ਦੇਤਾ ਵੀ ਜਿਹੜਾ ਕੁਛ ਤੋਂ ਕਰ ਹੁੰਦਾ ਕਰ ਲੋ। ਰਾਤ ਇੱਥੇ ਫਿਰੋਜ਼ਪੁਰ, ਫਰੀਦਕੋਟ ਇਸ ਇਲਾਕੇ ਦੇ ਵਿੱਚ ਬਲੈਕ ਆਊਟ ਕਰਕੇ ਜਿਵੇਂ ਜੰਗਾਂ ਦੇ ਮੌਕੇ ਅਭਿਆਸ ਕੀਤਾ ਗਿਆ ਜਾਂਦਾ ਉਵੇਂ ਦਾ ਕੁਛ ਵੀ ਕਰਕੇ ਦੇਖਿਆ ਗਿਆ। ਪਰ ਹੁਣ ਲੱਗਦਾ ਇਹ ਹੈਗਾ ਕਿ ਪਹਿਲੇ ਦਿਨ ਤਾਂ ਵਾਹਵਾ ਜ਼ਿਆਦਾ ਤੱਤ ਪੜਤੀ 'ਚ ਕੰਮ ਖਿੱਚ ਲਿਆ, ਤੇ ਜਦੋਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੋਈ ਨਈ ਹਮਾਇਤ ਸਪੋਰਟ ਮਿਲੀ ਤਾਂ ਸ਼ਾਇਦ ਜੰਗ ਵਾਲੇ ਪਾਸਿਓਂ ਇੰਡੀਅਨ ਸਿਸਟਮ ਨੇ ਮਨ ਮੋੜ ਕੇ ਕੋਈ ਇਹੋ ਜਿਹਾ ਸੋਚ ਲਿਆ, ਲੱਗਦਾ ਕਿ ਕੋਈ ਨਿੱਕੀ ਮੋਟੀ ਕਾਰਵਾਈ ਪਾ ਕੇ ਲੋਕਾਂ ਨੂੰ ਟਿਕਾ ਲਿਆ ਜਾਵੇ। ਇਹ ਗੱਲ ਜਦੋਂ ਆਪਾਂ ਕਰ ਰਹੇ ਹਾਂ ਕਿ ਪਹਿਲਗਾਮ ਦੇ ਵਿੱਚ ਇਸ ਹੌਲਨਾਕ ਘਟਨਾ ਦੇ ਬਾਅਦ ਵਿੱਚ ਜਦੋਂ ਕਿ ਆਮ ਜਿਹੜਾ ਭਾਰਤੀ ਨਾਗਰਿਕ ਆ ਉਹਨਾਂ ਦਾ ਇਸ ਤਰੀਕੇ ਨਾਲ ਕਤਲੇਆਮ ਹੋਇਆ ਹੈ,
ਵੀ ਭਾਰਤ ਦਾ ਇਹ ਗੁੱਸਾ ਜਾਂ ਭਾਰਤੀ ਸਟੇਟ ਦਾ ਇਹ ਹੱਕ ਤਾਂ ਬਣਦਾ ਹੀ ਆ ਕਿ ਉਹ ਇਹਦਾ ਇਨਸਾਫ ਲਵੇ, ਆਪਦੇ ਇਨੋਸੈਂਟ ਲੋਕਾਂ ਨੂੰ ਕਤਲ ਕਰਨ ਵਾਲਿਆਂ ਦਾ ਖੁਰਾ ਖੋਜ ਲੱਭੇ ਤੇ ਉਹਨਾਂ ਨੂੰ ਬਣਦੀ ਸਜ਼ਾ ਦੇ। ਇਸ ਗੱਲ ਦੇ ਵਿੱਚ ਆਮ ਤੌਰ ਤੇ ਲੋਕਾਂ ਦੀ ਸਹਿਮਤੀ ਬਣ ਜਾਂਦੀ ਤੇ ਇਹ ਗੱਲ ਜਦੋਂ ਲੋਕਾਂ ਦੇ ਆਮ ਦੂਰ ਦਰਾਡੇ ਬੈਠੇ ਲੋਕਾਂ ਦੇ ਦਿਲ ਦਿਮਾਗ ਵਿੱਚ ਆਉਂਦੀ ਹੈ ਤਾਂ ਨਾਲ ਹੋਰ ਵੀ ਬਹੁਤ ਕੁਝ ਆ ਜਾਂਦਾ। ਆਪਾਂ ਨੂੰ ਪਤਾ ਹੈਗਾ ਕਿ ਭਾਰਤੀ ਸਟੇਟ ਸਿਸਟਮ ਨੇ ਬੀਤੇ ਦੌਰ ਵਿੱਚ ਜਿਹੜੀ ਡੀਪ ਸਟੇਟ ਆ ਉਹਨੇ ਪਾਕਿਸਤਾਨ, ਇੰਗਲੈਂਡ, ਕੈਨੇਡਾ ਦੇ ਵਿੱਚ ਸਫਲ ਐਕਸ਼ਨ ਕੀਤੇ ਆ ਤੇ ਬਹੁਤ ਸਾਰੇ ਇਹੋ ਜਿਹੇ ਲੋਕਾਂ ਦਾ ਕਤਲ ਕੀਤਾ ਜਾਂ ਕਰਵਾਇਆ ਹੈ ਜਿਹੜੇ ਇੰਡੀਅਨ ਸਟੇਟ ਸਿਸਟਮ ਲਈ ਸਿਰਦਰਦੀ ਬਣੇ ਹੋਏ ਸੀ, ਜਿਨ੍ਹਾਂ ਦੇ ਵਿੱਚੋਂ ਆਪਾਂ ਨੂੰ ਪਤਾ ਕਿ ਪਾਕਿਸਤਾਨ ਦੇ ਵਿੱਚ ਜਿੱਥੇ ਸਾਡੀ ਕੌਮ ਨਾਲ ਸੰਬੰਧਿਤ ਭਾਈ ਪਰਮਜੀਤ ਸਿੰਘ ਪੰਜਵੜ ਵਰਗਿਆਂ ਦੇ ਕਤਲ ਕੀਤੇ ਗਏ ਨੇ, ਉੱਥੇ ਹੋਰ ਵੀ ਗੈਰ ਸਿੱਖ ਜਾਂ ਕਸ਼ਮੀਰੀ ਜਾਂ ਮੁਸਲਮਾਨ ਜਿਹੜੇ ਕੌਮ ਨਾਲ ਸੰਬੰਧਿਤ ਲੋਕ ਨੇ ਉਹਨਾਂ ਦੇ ਵੀ ਕੁਝ ਕਤਲ ਹੋਏ ਤੇ ਉਦੋਂ ਬੜੀਆਂ ਫੜਾਂ ਜੀਆਂ ਇੰਡੀਅਨ ਸਿਸਟਮ ਦੇ ਵੱਲੋਂ ਜਿਹੜੇ ਆ ਗੋਬਰ ਆਰੀਆ ਵਰਗੇ ਲੋਕ ਆਏ ਮਾਰਦੇ ਮਰਾਉਂਦੇ ਰਹੇ ਆ ਕਿ ਦੇਖਿਆ ਫਿਰ ਅਸੀਂ ਪੱਟੇ ਚੱਕ ਤੇ ਹੁਣ ਰੋਜ਼ ਖਬਰ ਆਇਆ ਕਰੂ। ਉਦੋਂ ਹੀ ਇੱਕ ਖਬਰ ਜਿਹੜੀ ਸੀ ਆਪਾਂ ਨੂੰ ਪਤਾ ਹੈ ਭਾਈ ਅਵਤਾਰ ਸਿੰਘ ਖੰਡੇ ਦੀ ਇੰਗਲੈਂਡ ਤੋਂ ਆਈ ਸੀ। ਫਿਰ ਜਥੇਦਾਰ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਤੇ ਅਮਰੀਕਾ ਦੇ ਵਿੱਚ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਨੂੰ ਤੇ ਹੋਰ ਬਹੁਤ ਸਾਰਿਆਂ ਨੂੰ ਕਤਲ ਕਰਨ ਦੀ ਇੱਕ ਸਾਜ਼ਿਸ਼ ਬੇਨਕਾਬ ਵੀ ਹੋ ਗਈ। ਇਸ ਗੱਲ ਤੋਂ ਸਪਸ਼ਟ ਹੈ ਕਿ ਪਾਕਿਸਤਾਨ ਅਤੇ ਹੋਰਨਾਂ ਬਹੁਤ ਸਾਰੇ ਮੁਲਕਾਂ ਦੇ ਵਿੱਚ ਇੰਡੀਅਨ ਜਿਹੜਾ ਸਪਾਈ ਨੈਟਵਰਕ ਏਜੰਸੀਆਂ ਨੇ, ਖੁਫੀਆ ਨੈਟਵਰਕ, ਡੀਪ ਸਟੇਟ, ਇਹ ਕੰਮ ਕਰਦੇ। ਪਾਕਿਸਤਾਨ ਦਾ ਇਹ ਵੀ ਦੋਸ਼ ਆ ਕਿ ਉੱਥੇ ਉਹਦੇ ਮੁਲਕ ਦੇ ਵਿੱਚ ਬਹੁਤ ਸਾਰੀਆਂ ਵਾਰਦਾਤਾਂ ਜਿਹੜੀਆਂ ਨੇ ਉਹ ਭਾਰਤੀ ਏਜੰਸੀਆਂ ਦੇ ਵੱਲੋਂ ਕੀਤੀਆਂ ਕਰਵਾਈਆਂ ਜਾਂਦੀਆਂ। ਪਾਕਿਸਤਾਨ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਟ੍ਰੇਨ ਦੇ ਵਿੱਚ, ਰੇਲ ਦੇ ਵਿੱਚ ਕਾਂਡ ਹੋਇਆ। ਹੋਰ ਕਈ ਵਾਰਦਾਤਾਂ ਬਲੋਚਿਸਤਾਨ ਵਾਲੇ ਪਾਸੇ ਹੋਈਆਂ। ਜਿਹੜਾ ਬਲੋਚਿਸਤਾਨ ਦੇ ਵਿੱਚ ਇੱਕ ਉੱਥੇ ਇਨਸਰਜੈਂਸੀ, ਇੱਕ ਉਭਾਰ ਜਿਹਾ ਬਣਿਆ ਹੋਇਆ, ਉਹਦੇ ਸਮੇਤ ਬਹੁਤ ਸਾਰੀਆਂ ਇਹੋ ਜਿਹੀਆਂ ਬਾਤਾਂ ਨੇ ਜਿਨ੍ਹਾਂ ਬਾਰੇ ਪਾਕਿਸਤਾਨ ਸਮੇਤ ਹੋਰ ਲੋਕ ਵੀ, ਹੋਰ ਮੁਲਕ ਵੀ ਇਹੋ ਜਿਹਾ ਕੁਝ ਸੋਚਦੇ ਆ ਕਿ ਇਹਨਾਂ ਪਿੱਛੇ ਹੋ ਸਕਦਾ ਇੰਡੀਅਨ ਏਜੰਸੀਆਂ ਦਾ ਹੱਥ ਹੋ। ਆਪਾਂ ਨੂੰ ਇਹ ਗੱਲ ਵੀ ਚੇਤੇ ਰੱਖਣ ਦੀ ਲੋੜ ਆ ਕਿ ਇੱਕ ਕੁਲਭੂਸ਼ਣ ਯਾਦਵ, ਸ਼ਾਇਦ ਉਹਦਾ ਨਾਮ ਸੀ, ਉਹ ਇੰਡੀਅਨ ਏਜੰਸੀਆਂ ਦਾ ਅਧਿਕਾਰੀ ਜਿਹੜਾ ਸੀ ਪਾਕਿਸਤਾਨ ਦੇ ਵਿੱਚ ਕਿਸੇ ਹੋਰ ਮੁਲਕ ਦੇ ਰਾਹੀਂ ਦਾਖਲ ਹੋਇਆ, ਉੱਥੇ ਫੜਿਆ ਗਿਆ, ਜਿਹਦਾ ਕੇਸ ਚੱਲ ਰਿਹਾ। ਇਹ ਸਾਰਾ ਕੁਝ ਜਦੋਂ ਅਸੀਂ ਬਿਆਨ ਕਰ ਰਹੇ ਹਾਂ ਤਾਂ ਉਹਦਾ ਦੱਸਣ ਦਾ ਭਾਵ ਇਹ ਹੈ ਕਿ ਹਰ ਮੁਲਕ ਦੀਆਂ ਆਪੋ ਆਪਣੀਆਂ ਖੁਫੀਆ ਏਜੰਸੀਆਂ ਨੇ। ਹਰ ਮੁਲਕ ਦੂਜੇ ਦੁਸ਼ਮਣ ਮੁਲਕ ਦੇ ਵਿੱਚ ਵਾਰਦਾਤਾਂ ਕਰਦਾ ਕਰਾਉਂਦਾ ਤੇ ਇਸ ਗੱਲ ਦੇ ਵਿੱਚ ਆਮ ਇਨੋਸੈਂਟ ਲੋਕ ਆ ਜਿਹੜੇ, ਉਹਨਾਂ ਦਾ ਵੀ ਘਾਣ ਜਿਹੜਾ ਹੈਗਾ ਹੋ ਜਾਂਦਾ। ਇਹ ਗੱਲ ਬੀਤੇ ਦੌਰ ਦੇ ਵਿੱਚ ਰੂਸ ਅਤੇ ਅਮਰੀਕਾ ਦੇ ਜਦੋਂ ਆਪਸੀ ਟਕਰਾਅ ਵਾਲੇ ਦੌਰ ਸੀ, ਉਦੋਂ ਵੀ ਬੜੀਆਂ ਬਾਤਾਂ ਪਿੰਡਾਂ 'ਚ ਸੁਣਦੇ ਹੁੰਦੇ ਸੀਗੇ ਵੀ ਫਲਾਨੀ ਵਾਰਦਾਤ ਪਿੱਛੇ ਅਮਰੀਕਾ ਦਾ ਹੱਥ ਆ ਜਾਂ ਰੂਸ ਦਾ ਹੱਥ। ਹੁਣ ਵੀ ਇਹ ਕੁਝ ਜਿਹੜਾ ਹੈਗਾ ਚੱਲ ਰਿਹਾ। ਇਹਨਾਂ ਗੱਲਾਂ ਦੇ ਕੋਈ ਇਸ ਤਰ੍ਹਾਂ ਸਬੂਤ, ਪ੍ਰੂਫ ਇਸ ਤਰ੍ਹਾਂ ਦਾ ਤਾਂ ਹੁੰਦੇ ਹਵਾਦੇ ਨਹੀਂ, ਪਰ ਇਹ ਚਰਚਾ ਜਿਹੜੀ ਆ ਉਹ ਸਦਾ ਹੁੰਦੀ ਰਹਿੰਦੀ ਆ। ਤੇ ਅੱਜ ਦੀ ਤਰੀਕ ਵਿੱਚ ਵੀ ਜਦੋਂ ਲੋਕ ਪਹਿਲਗਾਮ ਘਟਨਾ ਦਾ ਜ਼ਿਕਰ ਕਰਦੇ ਆ, ਬੇਸ਼ੱਕ ਇੰਡੀਅਨ ਸਟੇਟ ਸਿਸਟਮ ਦੇ ਵੱਲੋਂ ਪੂਰਾ ਗੱਜ ਵੱਜ ਕੇ ਕਿਹਾ ਜਾ ਰਿਹਾ ਕਿ ਜੀ ਬਸ ਪਤਾ ਨਹੀਂ ਕਿੱਥੋਂ ਦਹਿਸ਼ਤਗਰਦ ਆਏ ਤੇ ਆਮ ਜਿਹੜੇ ਇਨੋਸੈਂਟ ਮਾਸੂਮ ਲੋਕ ਅੱਡ-ਅੱਡ ਭਾਰਤ ਦੇ ਸ਼ਹਿਰਾਂ ਚੋਂ ਕਸ਼ਮੀਰ ਦੇ ਵਿੱਚ ਆਪਣੀਆਂ ਛੁੱਟੀਆਂ ਮਨਾ ਰਹੇ ਸੀ, ਉਹਨਾਂ ਨੂੰ ਮਾਰ ਦਿੱਤਾ। ਪਰ ਗੱਲ ਇੰਨੀ ਸਿੱਧ ਪੱਧਰੀ ਨਹੀਂ ਹੈ। ਵਾਰਦਾਤ ਕਰਾਉਣ ਵਾਲਿਆਂ ਦਾ ਕੀ ਮਨਸੂਬਾ, ਉਹਨਾਂ ਨੇ ਇਸ ਤਰੀਕੇ ਨਾਲ ਮਾਸੂਮ ਲੋਕਾਂ ਦੀ ਜਾਨ ਲੈ ਕੇ ਕੀ ਮਕਸਦ ਹੱਲ ਕੀਤਾ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹਨਾਂ ਨੂੰ ਬਾਚੇ ਵਿਚਾਰੇ ਬਗੈਰ ਕਿਸੇ ਨਿਰਣੇ ਤੇ ਪਹੁੰਚਿਆ ਨਹੀਂ ਜਾ ਸਕਦਾ।
ਆਮ ਇਨੋਸੈਂਟ ਲੋਕਾਂ ਦੀਆਂ ਜਾਨਾਂ ਇਸ ਸਿਆਸਤ, ਇਸ ਨੀਚ ਜਾਂ ਭੈੜੀ ਸਿਆਸਤ ਦਾ ਖਾਜਾ ਬਣਦੀਆਂ ਰਹੀਆਂ ਨੇ ਤੇ ਗਾਂ ਵੀ ਇਹ ਕੰਮ ਜਿਹੜਾ ਰੁਕਦਾ ਨਜ਼ਰ ਨਹੀਂ ਆ ਰਿਹਾ। ਪਰ ਹੁਣ ਜਦੋਂ ਇੰਡੀਅਨ ਸਟੇਟ ਸਿਸਟਮ ਇਹ ਕਹਿੰਦਾ ਕਿ ਜੰਗ, ਤਾਂ ਇਹਦੇ ਨਾਲ ਲੋਕਾਂ ਦਾ ਇਹ ਸੋਚਣਾ ਸੁਭਾਵਿਕ ਆ ਕਿ ਆਮ ਇਨੋਸੈਂਟ ਲੋਕ ਜਿਹੜੇ ਜੰਗ ਦਾ ਸ਼ਿਕਾਰ ਹੋਣਗੇ ਉਹਨਾਂ ਦਾ ਕੀ ਦੋਸ਼। ਸਭ ਤੋਂ ਜਿਹੜੀ ਸਾਡੇ ਨਜ਼ਰੀਏ ਤੋਂ ਮਾੜੀ ਗੱਲ ਆ ਉਹ ਇਹ ਆ ਕਿ ਬੈਟਲਫੀਲਡ ਦੇ ਪੰਜਾਬ ਬਣਾ ਕੇ ਬਹਿ ਜਾਂਦੇ। ਅਸੀਂ ਪੰਜਾਬ ਦੇ ਲੋਕਾਂ ਨੇ ਨਾ ਤਾਂ ਪਹਿਲਗਾਮ ਘਟਨਾ ਦੀ ਹਮਾਇਤ ਕੀਤੀ ਹੈ, ਨਾ ਅਸੀਂ ਇਹ ਕਹਿੰਦੇ ਹਾਂ ਕਿ ਕਸ਼ਮੀਰ ਦੇ ਵਿੱਚ ਜਿਹੜੀ ਭਾਰਤੀ ਸਟੇਟ ਦੇ ਵੱਲੋਂ ਉੱਥੇ ਹੋ ਰਿਹਾ ਵੀ ਉਹ ਬਿਲਕੁਲ ਠੀਕ ਹੋ ਰਿਹਾ, ਅਸੀਂ ਤਾਂ ਉਹਨੂੰ ਵੀ ਗਲਤ ਕਹਿੰਦੇ ਹਾਂ। ਪਰ ਸਾਡੀ ਧਰਤੀ ਨੂੰ ਹਰ ਵਾਰ ਵਰਤਣ ਦਾ ਮਨਸੂਬਾ ਉਹ ਜਿਹੜਾ ਉਹ ਸਮਝਣ ਦੀ ਲੋੜ ਆ ਕਿ ਡੀਪ ਸਟੇਟ ਇਹ ਮੰਨੀ ਫਿਰਦੀ ਆ ਕਿ ਜੇਕਰ ਕਸ਼ਮੀਰ ਨੂੰ ਬਚਾਉਣਾ ਤਾਂ ਪੰਜਾਬ ਜਿਹੜਾ ਹੈ ਇਹਨੂੰ ਕਾਬੂ ਰੱਖਣ ਦੇ ਲਈ ਇੱਥੇ ਕਦੇ ਵੀ ਸੁੱਖ ਦਾ ਸਾਹ ਨਾ ਆਵੇ, ਇੱਥੇ ਇੱਕ ਹਮੇਸ਼ਾ ਉਥਲ ਪੁਥਲ ਜੀ ਬਣੀ ਰਹੇ। ਅੱਜ ਦਰਿਆਈ ਪਾਣੀਆਂ ਦਾ ਮਸਲਾ ਜਿਹੜਾ ਉਹ ਪੂਰਾ ਭਖਿਆ ਹੋਇਆ, ਜਿਹਦੇ ਉੱਤੇ ਆਪਾਂ ਇਸੇ ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਚਰਚਾ ਕਰਾਂਗੇ। ਉਹਦੇ ਸੰਬੰਧ ਵਿੱਚ ਇੱਕ ਸਟੇਟਮੈਂਟ ਸੁਖਪਾਲ ਸਿੰਘ ਖਹਿਰੇ ਦੀ ਆਈ ਆ, ਜਿਹਦੇ ਵਿੱਚ ਉਹਨੇ ਕਿਹਾ ਕਿ ਇਹ ਜਿਹੜਾ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਇਹ ਸਰਕਾਰਾਂ ਜਾਂ ਪਾਰਟੀਆਂ ਦਾ ਨਹੀਂ, ਇਹ ਤਾਂ ਡੀਪ ਸਟੇਟ ਦਾ ਕੰਮ ਆ ਤੇ ਉਹਦਾ ਅਰਥ ਬੜਾ। ਇਹ ਜਿਹੜੀ ਡੀਪ ਸਟੇਟ ਵਾਲੀ ਗੱਲ ਦਰਿਆਵਾਂ ਵਾਲੇ ਮਸਲੇ ਨਾਲ ਜੋੜ ਕੇ ਸੁਖਪਾਲ ਸਿੰਘ ਖਹਿਰਾ ਨੇ ਕੀਤੀ ਹੈ। ਅੱਜ ਦੀ ਤਰੀਕ ਵਿੱਚ ਡੀਪ ਸਟੇਟ ਅੱਖਰ ਜਿਹੜਾ ਹੈਗਾ ਉਹ ਇੰਨਾ ਆਮ ਹੁੰਦਾ ਜਾ ਰਿਹਾ ਕਿ ਸਾਡੇ ਆਮ ਰੋਜ਼ਮਰਾ ਦੇ ਵਿੱਚ ਵੀ ਇਹ ਅੱਖਰ ਜਿਹੜਾ ਸਧਾਰਨ ਬਣਦਾ ਜਾ ਰਿਹਾ ਕਿ ਸਾਡੀ ਸਾਰੀ ਜਿਹੜੀ ਜੀਵਨੀ ਆ, ਜ਼ਿੰਦਗੀ ਆ, ਸਾਡਾ ਆਮ ਸਭ ਕੁਛ ਆ, ਉਹਦੇ ਵਿੱਚ ਡੀਪ ਸਟੇਟ ਇਨਵੋਲਵ ਆ, ਉਹਦੇ ਵਿੱਚ ਅੰਦਰ ਉਹਦਾ ਦਖਲ। ਇਹ ਗੱਲ ਆਪਾਂ ਨੂੰ ਸਮਝਣ ਦੀ ਲੋੜ ਆ ਕਿ ਡੀਪ ਸਟੇਟ ਨੂੰ ਹੋਰ ਵੀ ਕਈ ਅੱਖਰਾਂ ਨਾਲ, ਕਈ ਚੀਜ਼ਾਂ ਨਾਲ, ਜਿਵੇਂ ਮੈਂ ਆਮ ਤੌਰ ਤੇ ਨਿਜ਼ਾਮ ਅੱਖਰ ਵਰਤ ਲੈਣਾ ਜਾਂ ਹਕੂਮਤ ਅੱਖਰ ਵਰਤ ਲੈਣਾ। ਭਾਰਤੀ ਐਸਟੈਬਲਿਸ਼ਮੈਂਟ ਜਿਹੜੀ ਸਥਾਪਤੀ ਹੈ ਉਹ ਸਰਕਾਰਾਂ ਜਾਂ ਪਾਰਟੀਆਂ ਬਦਲਣ ਨਾਲ ਕੋਈ ਫਰਕ ਨਹੀਂ। ਤੇ ਇਸ ਮੁਲਕ ਦਾ ਇਹ ਸਿਸਟਮ ਹੈ ਬਈ ਜਿਹੜੇ ਵੀ ਲੋਕ ਆਪਦੇ ਹੱਕਾਂ ਲਈ, ਆਪਦੀਆਂ ਮੰਗਾਂ ਲਈ, ਜਿਹੜੀਆਂ ਜਾਇਜ਼ ਮੰਗਾਂ ਨੇ ਕਿਸੇ ਵੀ ਖਿੱਤੇ 'ਚ ਭਾਰਤ ਦੇ ਵਿੱਚ ਜੇ ਉਹ ਲਾਮਬੰਦ ਹੁੰਦੇ ਆ ਤਾਂ ਜਿਹੜੇ ਉਹਨਾਂ ਦੇ ਆਗੂ ਨੇ ਜਾਂ ਜਿਹੜੀ ਉਹ ਐਜੀਟੇਸ਼ਨ ਆ, ਅੰਦੋਲਨ ਆ, ਉਹਨੂੰ, ਉਹਨਾਂ ਸਮੱਸਿਆਵਾਂ ਨੂੰ, ਉਹਨਾਂ ਮੰਗਾਂ ਨੂੰ ਤਾਂ ਕੀ ਧਿਆਨ ਦੇਣਾ, ਉਲਟਾ ਉਹਨਾਂ ਨੂੰ ਬਦਨਾਮ ਕਰੋ ਤੇ ਇੰਨਾ ਕੁ ਜਲੀਲ ਕਰੋ, ਇੰਨਾ ਕੁ ਉਹਨਾਂ ਨੂੰ ਨਿਰਾਸ਼ ਕਰੋ ਵੀ ਉਹ ਹਥਿਆਰ ਚੱਕਣ ਲਈ ਮਜਬੂਰ ਹੋ। ਤੇ ਹਥਿਆਰਬੰਦ ਬੰਦੇ ਨੂੰ ਮਾਰਨਾ ਫਿਰ ਲੋਕ ਕਹਿੰਦੇ ਆ ਵੀ ਇਹ ਤਾਂ ਮਾੜੀ ਗੱਲ ਆ, ਇਹ ਹਥਿਆਰ ਚੱਕੀ ਫਿਰਦਾ ਨੂੰ ਮਾਰੋ, ਤਾਂ ਬੜੀ ਚੰਗੀ ਗੱਲ ਆ ਜੇ ਤੁਸੀਂ ਹਥਿਆਰਬੰਦ ਕਿਸੇ ਲਹਿਰ ਨੂੰ ਮਾਰ ਰਹੇ ਹੋ। ਜਿਵੇਂ ਕਿ ਇਸ ਭਾਰਤ ਵਿੱਚ ਕਿਸੇ ਵੇਲੇ ਜਿਹੜੀ ਆ ਨਕਸਲਾਈਟ ਲਹਿਰ ਆ, ਜਿਹਨੂੰ ਨਕਸਲਵਾੜੀ ਵੀ ਕਹਿ ਦਿੰਦੇ ਆਪਾਂ, ਇਹ ਉਸ ਖਿੱਤੇ ਦੇ ਜਿਹੜੇ ਲੋਕ ਸੀ ਉਹ ਆਪਦੇ ਜਾਇਜ਼ ਹੱਕਾਂ ਲਈ ਬੜੇ ਲੰਮੇ ਅਰਸੇ ਤੋਂ ਲੱਗੇ ਹੋਏ ਸੀ, ਪੀਸਫੁਲ ਤੇ ਡੈਮੋਕ੍ਰੈਟਿਕ ਤਰੀਕੇ ਨਾਲ ਹੀ ਗੱਲ ਕਰ ਰਹੇ ਸੀ। ਪਰ ਜਦੋਂ ਕਾਮਰੇਡ ਜਾਂ ਖੱਬੇ ਪੱਖੀ ਜਿਹੜੀ ਸਿਆਸਤ ਆ ਉਹਦੇ ਕੋਲੇ ਤਾਕਤ ਆ ਜਾਵੇ ਤੇ ਫਿਰ ਵੀ ਉਹ ਮਸਲੇ ਹੱਲ ਨਾ ਹੋਣ ਤੇ ਲੋਕਾਂ ਨੂੰ ਧੱਕ ਕੇ ਹਥਿਆਰ ਚੱਕਣ ਲਈ ਮਜਬੂਰ ਕੀਤਾ ਜਾਵੇ, ਤੇ ਉਹ ਲਹਿਰ ਅੱਜ ਤੱਕ ਕਿਸੇ ਨਾ ਕਿਸੇ ਰੂਪ 'ਚ, ਚਾਹੇ ਉਹਨੂੰ ਆਪਾਂ ਮਾਓਵਾਦ ਦੀ ਲਹਿਰ ਕਹਿ ਲਓ, ਨਕਸਲਾਈਟ ਲਹਿਰ ਕਹਿ ਲਓ, ਜਿਹੜਾ ਬਿਹਾਰ, ਬੰਗਾਲ, ਝਾਰਖੰਡ, ਤ੍ਰਿਪੁਰਾ, ਉਹ ਪਰਾਂ ਤੱਕ ਕਿਤੇ ਨਾ ਕਿਤੇ ਆਪਾਂ ਰੋਜ਼ ਦੇਖਦੇ ਹੀ ਹਾਂ ਵਾਰਦਾਤਾਂ ਹੁੰਦੀਆਂ ਤੇ ਸਰਕਾਰ ਪਿਛਲੇ 40-50 ਸਾਲ ਤੋਂ ਲੋਕਾਂ ਦਾ ਕਤਲੇਆਮ ਇਸ ਬਹਾਨੇ ਕਰ ਰਹੀ। ਇੱਕ ਅੱਜ ਤੋਂ 40 ਕੁ ਸਾਲ ਪਹਿਲਾਂ ਜਦੋਂ ਸਾਡੇ ਪੰਜਾਬ ਦੇ ਵਿੱਚ ਸਿੱਖ ਸੰਘਰਸ਼ ਦਾ ਜ਼ੋਰ ਵਧਿਆ, ਉਦੋਂ ਗੋਰਖਾਲੈਂਡ ਦੇ ਨਾਂ ਤੇ ਇੱਕ ਸੁਭਾਸ਼ ਭੀਸ਼ਮ ਵਾਲੀ ਲਹਿਰ ਚੱਲੀ ਸੀ। ਅਸਾਮ ਦੇ ਵਿੱਚ ਆਸੂ ਨਾਂ ਦੀ ਜਥੇਬੰਦੀ। ਇਹ ਸਾਰੀਆਂ ਲਹਿਰਾਂ ਦੇ ਜਿਹੜੇ ਅਸਲ ਵਿੱਚ ਮੁੱਖ ਮੁੱਦੇ ਸੀ ਜਾਂ ਮੰਗਾਂ ਸੀ ਉਹ ਕੋਈ ਇੰਨੀਆਂ ਖਤਰਨਾਕ ਨਹੀਂ ਸੀਗੀਆਂ, ਪਰ ਉਹਨਾਂ ਨੂੰ ਮਸਲਿਆਂ ਨੂੰ ਸਲੀਕੇ ਨਾਲ ਸੁਲਝਾਉਣ ਦੀ ਬਜਾਏ ਉਹਨਾਂ ਨੂੰ ਜਲੀਲ ਕਰਕੇ, ਉਹਨਾਂ ਨੂੰ ਤੰਗ ਕਰਕੇ ਹਥਿਆਰ ਚੁਕਾਉਣ ਵਾਲੇ ਪਾਸੇ ਸਿਸਟਮ ਨੇ ਜ਼ਿਆਦਾ ਰੁਚੀ ਰੱਖੀ। ਇਸ ਗੱਲ ਦੇ ਵਿੱਚ ਹੀ
ਸਾਡੇ ਵਾਲੇ ਪਾਸੇ ਜੇ ਆਪਾਂ ਚਰਚਾ ਕਰੀਏ ਤਾਂ ਧਰਮ ਯੁੱਧ ਮੋਰਚਾ ਜਿਹੜਾ ਬਿਲਕੁਲ ਪੀਸਫੁਲ ਤੇ ਡੈਮੋਕ੍ਰੇਟਿਕ ਤਰੀਕੇ ਨਾਲ ਲੋਕ ਲੜ ਰਹੇ ਸੀ ਤੇ ਲੱਖਾਂ ਲੋਕਾਂ ਨੇ ਉਸ ਸਹੀ ਮੰਗ ਲਈ ਜਿਹੜੀ ਕਿ ਧਰਮ ਯੁੱਧ ਮੋਰਚੇ ਦੀਆਂ ਮੰਗਾਂ ਸੀ ਉਹਦੀ ਲਈ ਜੇਲ੍ਹਾਂ ਕੱਟੀਆਂ ਤੇ ਬਿਲਕੁਲ ਜਿਹੜੇ ਪੀਸਫੁਲ ਤੇ ਡੈਮੋਕ੍ਰੇਟਿਕ ਢੰਗ ਤਰੀਕੇ ਨੇ ਉਹਨਾਂ ਦੇ ਅਨੁਸਾਰ ਹੀ ਸਾਰੀ ਕਾਰਵਾਈ ਚੱਲ ਰਹੀ ਸੀ। ਪਰ ਇੰਡੀਅਨ ਸਟੇਟ ਸਿਸਟਮ ਨੇ ਬਾਰ-ਬਾਰ ਉਹਨਾਂ ਮੰਗਾਂ ਦੇ ਉੱਤੇ ਇੱਕ ਨਿਰਾਸ਼ਤਾ ਵਾਲਾ ਜਲੀਲ ਕਰਨ ਵਾਲਾ ਅਖੀਰ ਉਹਨਾਂ ਨੇ ਟੈਂਕਾਂ ਤੋਪਾਂ ਬੰਬਾਂ ਨਾਲ ਜਿਹੜਾ ਅਟੈਕ ਕੀਤਾ। ਅਟੈਕ ਤੋਂ ਬਾਅਦ ਵਿੱਚ ਕੋਈ ਰਾਹ ਨਹੀਂ ਬਚਿਆ ਕੌਮ ਦੀ ਜਵਾਨੀ ਨੂੰ, ਜਿਹਦੇ ਵਿੱਚ ਨਵੰਬਰ 84 ਨੇ ਤਾਂ ਫਿਰ ਗੱਲ ਸਿਰੇ ਹੀ ਲਾਤੀ ਤੇ ਸਾਡੀ ਕੌਮ ਨੂੰ ਹਥਿਆਰਬੰਦ ਖਾਲਿਸਤਾਨੀ ਸੰਘਰਸ਼ ਵਾਲੇ ਪਾਸੇ ਤੋਰ ਦਿੱਤਾ ਗਿਆ, ਜਿਹਦੇ ਵਿੱਚ ਫਿਰ ਸਟੇਟ ਨੂੰ ਸੌਖਾ ਹੋ ਗਿਆ ਕਿ ਹੁਣ ਜਿੰਨੇ ਮਰਜ਼ੀ ਮਾਰੀ ਚਲੋ ਜਿਹਨੂੰ ਮਰਜ਼ੀ, ਕਿਉਂਕਿ ਫ੍ਰੀ ਹੈਂਡ ਹੋ ਗਿਆ। ਉਹ ਕੰਮ ਅੱਜ ਤੱਕ ਵੀ ਚੱਲ ਇਵੇਂ ਹੀ ਕਸ਼ਮੀਰ ਦੇ ਵਿੱਚ ਕਸ਼ਮੀਰ ਦੇ ਲੋਕਾਂ ਨਾਲ ਵੀ ਕਸ਼ਮੀਰ ਦੇ ਜਿਹੜੇ ਅਸਲ ਮਸਲੇ ਆ ਉਹਨਾਂ ਨੂੰ ਹੱਲ ਕਰਨ ਦੀ ਥਾਂ ਕਸ਼ਮੀਰੀ ਲੋਕਾਂ ਨੂੰ ਹਥਿਆਰਾਂ ਵਾਲੇ ਪਾਸੇ ਧੱਕਣ ਲਈ ਬੜੇ ਹੱਥ ਕੰਡੇ ਜਿਹੜੇ ਆ ਉਹ ਅਪਣਾਏ ਗਏ। ਜਦੋਂ ਜਿਹੜਾ ਜਿਵੇਂ ਇੱਥੇ ਪੰਜਾਬ ਦੇ ਵਿੱਚ ਬਾਦਲ ਵਰਗੇ ਜਾਂ ਹੋਰ ਕਈ ਸਿਆਸੀ ਦਲ ਨੇ, ਇਵੇਂ ਉੱਥੇ ਵੀ ਫਾਰੂਕ ਅਬਦੁੱਲੇ ਵਰਗੇ ਨੈਸ਼ਨਲ ਕਾਨਫਰੰਸ ਜਿਹੜੀ ਹੈ ਉਹ ਰਾਜੀਵ ਗਾਂਧੀ ਨਾਲ ਮੇਲ ਮਿਲਾਪ ਤੋਂ ਬਾਅਦ ਉਹਨਾਂ ਦਾ ਤਾਂ ਫਿਰ ਕੰਮ ਹੀ ਬੜਾ ਹੋਰ ਤਰੀਕਾ 1986 ਦੇ ਵਿੱਚ ਦੱਸਦੇ ਆ ਕਿ ਧੱਕੇਸ਼ਾਹੀ ਨਾਲ ਜਿਹੜੀ ਉਹ ਲੋਕ ਹਰਾਏ ਗਏ ਜਿਹੜੇ ਜੇਤੂ ਸੀ ਭਾਵੇਂ, ਪਰ ਕਿਉਂਕਿ ਨੈਸ਼ਨਲ ਕਾਨਫਰੰਸ ਦੀ ਸਰਕਾਰ ਬਣਾਉਣੀ ਸੀਗੀ ਰਾਜੀਵ ਗਾਂਧੀ ਨੇ ਫਾਰੂਕ ਅਬਦੁੱਲੇ ਵਾਲੀ, ਤਾਂ ਉਸ ਮੌਕੇ ਇੱਕ ਇਲਾਕਾ ਅਮੀਰਾ ਕਦਲ ਹੈ, ਉੱਥੇ ਇੱਕ ਮੁਹੰਮਦ ਯੂਸਫ ਸ਼ਾਹ ਜਿਹੜਾ ਉਹਨੇ ਫਾਰੂਕ ਅਬਦੁੱਲਾ ਦੀ ਪਾਰਟੀ ਨੈਸ਼ਨਲ ਕਾਨਫਰੰਸ ਦਾ ਉਮੀਦਵਾਰ ਸੀਗਾ ਗੁਲਾਮ ਮਈਉਦੀਨ, ਉਹਨੂੰ ਹਰਾਤਾ। ਪਰ ਜਿਹੜਾ ਚੋਣ ਅਧਿਕਾਰੀ ਸੀ ਰਿਟਰਨਿੰਗ ਅਫਸਰ ਜਿਹਨੂੰ ਕਹੀਦਾ, ਉਹਨੇ ਜਿਹੜਾ ਰਿਜ਼ਲਟ ਦਿੱਤਾ ਉਹਦੇ ਵਿੱਚ ਮੁਹੰਮਦ ਯੂਸਫ ਸ਼ਾਹ ਨੂੰ ਹਾਰਿਆ ਹੋਇਆ ਐਲਾਨੇ, ਜਿਹੜਾ ਅਸਲ ਵਿੱਚ ਜਿੱਤਿਆ ਹੋਇਆ ਸੀ, ਤੇ ਜਿਹੜਾ ਮੋਈਉਦੀਨ ਸੀਗਾ ਉਹਨੂੰ ਜੇਤੂ ਕਰਾਰ ਦੇ ਦਿੱਤਾ। ਇਹ ਜਿਹੜੀ ਧਾਂਦਲੀ ਸੀ, ਇਹ ਜਿਹੜੀ ਬਦਮਾਸ਼ੀ ਸੀ, ਇਹ ਉਸ ਬੰਦੇ ਨੂੰ ਜਿਹੜਾ ਸਿਆਸੀ ਢੰਗ ਤਰੀਕਿਆਂ ਨਾਲ ਜਨਤਕ ਤੌਰ ਦੇ ਉੱਤੇ ਵਿਚਰ ਕੇ ਆਪਦੇ ਲੋਕਾਂ ਦੇ ਮਸਲੇ ਉਠਾਉਣ ਲਈ ਅਸੈਂਬਲੀ ਤੇ ਪਾਰਲੀਮੈਂਟ ਵਾਲੇ ਰਾਹ ਰਾਹੀਂ ਸਰਗਰਮ ਹੋਣ ਦਾ ਇੱਛਕ ਸੀ, ਉਹਨੂੰ ਇੰਨਾ ਕੁ ਜਲੀਲ ਕਰ ਦਿੱਤਾ ਗਿਆ ਕਿ ਉਹ ਬੰਦਾ ਫਿਰ ਥੋੜੇ ਵਕਤ ਬਾਅਦ ਹੀ ਕਾਜੀ ਸੈਯਦ ਸਲਾਉਦੀਨ ਦੇ ਰੂਪ ਦੇ ਵਿੱਚ ਜਿਹੜੀ ਖਤਰਨਾਕ ਖਾੜਕੂ ਜਥੇਬੰਦੀ ਹਿਜ਼ਬੁਲ ਮੁਜਾਹਿਦੀਨ ਉਹਦੇ ਮੁਖੀ ਦੇ ਰੂਪ 'ਚ, ਉਹਦੇ ਆਗੂ ਦੇ ਰੂਪ ਦੇ ਵਿੱਚ ਵਾਦੀ ਦੇ ਵਿੱਚ ਪ੍ਰਗਟ ਹੋਇਆ ਤੇ ਫਿਰ ਉਹ ਖਾੜਕੂ ਵਾਰਦਾਤਾਂ ਦੇ ਰਾਹੀਂ ਉਹਨਾਂ ਸਮੱਸਿਆਵਾਂ ਜਾਂ ਉਹਨਾਂ ਮਸਲਿਆਂ ਲਈ ਲੱਗਿਆ ਜਿਹੜੇ ਮਸਲਿਆਂ ਲਈ ਕਿਸੇ ਵੇਲੇ ਉਹ ਵੋਟਾਂ ਦੇ ਰਾਹੀਂ ਸਰਗਰਮ ਹੋਣਾ ਚਾਹੁੰਦਾ ਸੀ। ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦਾ ਪਤਾ ਹੋਣਾ ਕਿ ਜਿਹੜਾ ਹਿਜ਼ਬੁਲ ਮੁਜਾਹਿਦੀਨ ਦਾ ਮੁਖੀ ਹੈ ਸਲਾਉਦੀਨ, ਗਾਜੀ ਸੈਯਦ ਸਲਾਉਦੀਨ ਉਹਨੂੰ ਕਹਿੰਦੇ ਆ, ਉਹ ਅਸਲ ਵਿੱਚ ਜਿਹੜਾ ਮੁਹੰਮਦ ਯੂਸਫ ਸ਼ਾਹ ਸੀਗਾ। ਤੋ ਐਵੇਂ ਹੀ ਜਿਹੜਾ ਉਸ ਮੌਕੇ ਵੋਟਾਂ ਦੇ ਵਿੱਚ ਉਹਦਾ ਮੈਨੇਜਰ ਸੀ, ਜਦੋਂ ਆਪਾਂ ਇਲੈਕਸ਼ਨ ਮੌਕੇ ਉਹਦੀ ਚੋਣ ਨੂੰ ਸਾਰੀ ਨੂੰ ਜਿਹੜਾ ਬੰਦਾ ਦੇਖ ਰਿਹਾ ਸੀ, ਪੜ੍ਹਿਆ ਲਿਖਿਆ ਨੌਜਵਾਨ ਯਾਸਿਨ ਮਲਕ ਵੀ ਬਾਅਦ ਚ ਫਿਰ ਅੰਡਰਗਰਾਊਂਡ ਹੋਣ ਲਈ ਮਜਬੂਰ ਕਰ ਦਿੱਤਾ ਹਾਲਾਤਾਂ ਨੇ, ਤੇ ਉਹ ਬੰਦਾ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਦੇ ਮੁਖੀ ਦੇ ਰੂਪ ਦੇ ਵਿੱਚ ਸਰਗਰਮ ਰਿਹਾ। ਬਾਅਦ ਵਿੱਚ ਭਾਵੇਂ ਇਹ ਜਿਹੜੇ ਯਾਸਿਨ ਮਲਕ ਜਾਂ ਹੋਰ ਕਈਆਂ ਨੇ ਹਿੰਸਾ ਦਾ ਰਾਹ, ਵਾਇਲੈਂਸ ਦਾ ਰਾਹ, ਖਾੜਕੂਵਾਦ ਦਾ ਰਾਹ ਤਿਆਗਿਆ, ਪਰ ਉਹਨੂੰ ਛੱਡਿਆ ਨਹੀਂ ਸਿਸਟਮ ਨੇ। ਆਪਾਂ ਨੂੰ ਸਭ ਨੂੰ ਪਤਾ ਕਿ ਹੁਣ ਵੀ ਯਾਸਿਨ ਮਲਕ ਜਿਹੜਾ ਹੈ ਉਹ ਤਿਹਾੜ ਜੇਲ੍ਹ ਦੇ ਵਿੱਚ ਨਜ਼ਰਬੰਦ ਕੀਤਾ ਹੋਇਆ। ਤੇ ਇੱਕ ਪ੍ਰੋਫੈਸਰ ਗਿਲਾਨੀ ਦਾ ਤੁਹਾਨੂੰ ਚੇਤਾ ਹੋਣਾ, ਪ੍ਰੋਫੈਸਰ ਗਿਲਾਨੀ ਨੂੰ ਜਿਹੜਾ 2001 ਦੇ ਵਿੱਚ ਦਿੱਲੀ ਪਾਰਲੀਮੈਂਟ ਦੇ ਉੱਤੇ ਅਟੈਕ, ਜਿਹਦੇ ਵਿੱਚ ਬਾਅਦ ਵਿੱਚ ਬਹੁਤ ਕੁਝ ਵਾਪਰਿਆ, ਉਹਦੇ ਵਿੱਚ ਪਹਿਲਾਂ ਪ੍ਰੋਫੈਸਰ ਗਿਲਾਨੀ ਨੂੰ ਫਾਂਸੀ ਦੀ ਸਜ਼ਾ ਦਾ ਅਦਾਲਤ ਨੇ ਹੁਕਮ ਸੁਣਾਤਾ ਸੀ, ਉੱਪਰਲੀ ਅਦਾਲਤ ਵਿੱਚੋਂ ਜਾ ਕੇ ਉਹ ਬਰੀ ਹੋ ਗਿਆ ਸੀ। ਤੇ ਜਿਹੜਾ ਅਫਜ਼ਲ ਗੁਰੂ ਨੂੰ ਫਾਂਸੀ ਤੇ ਬਾਕੀ ਉੱਥੇ ਬੰਦੇ ਮਾਰਤੇ ਸੀ, ਉਹ ਮਾਮਲਾ
ਤੇ ਇਸ ਮਾਮਲੇ ਦੇ ਬਾਰੇ ਹੁਣ ਬਹੁਤ ਕੁਝ ਲੋਕਾਂ ਦੇ ਸਾਹਮਣੇ ਆ ਚੁੱਕਿਆ ਕਿ ਕਿਵੇਂ ਇਹ ਟ੍ਰੈਪ ਜਿਹੜਾ ਸੀ ਜਾਂ ਸਾਰੀ ਵਿਉਂਤ ਜਿਹੜੀ ਸੀ ਕਿਵੇਂ ਬਣਾਈ ਗਈ ਸੀ। ਜਦੋਂ 2019 ਦੇ ਵਿੱਚ ਮੈਂ ਕਸ਼ਮੀਰ ਗਿਆ, ਸ੍ਰੀਨਗਰ, ਉੱਥੇ ਬਦਾਮੀ ਬਾਗ ਵਿੱਚ ਮੈਨੂੰ ਮਿਲਣਾ ਹੋਇਆ ਗਿਲਾਨੀ ਨਾਲ, ਪ੍ਰੋਫੈਸਰ ਨਾਲ। ਪਹਿਲਾਂ ਵੀ ਦਿੱਲੀ ਵੀ ਮੇਲ ਮਿਲਾਪ ਹੁੰਦਾ ਰਿਹਾ ਤੇ ਉਦੋਂ ਥੋੜੇ ਟਾਈਮ ਬਾਅਦ ਹੀ ਉਹਦੀ ਡੈਥ ਹੋ ਗਈ, ਮੌਤ ਹੋ ਗਈ। ਮਤਲਬ ਮੈਂ ਉਹਦੇ ਨਾਲ ਜਦੋਂ ਗੱਲ ਕਰਦਾ ਸੀ ਮੈਨੂੰ ਲੱਗਦਾ ਸੀ ਕਿ ਸਾਡੀ ਕੌਮ ਦੇ ਵਿੱਚ ਵੀ ਇਸ ਤਰੀਕੇ ਦੇ ਬਹੁਤ ਸਾਰੇ 1984 ਤੋਂ ਬਾਅਦ ਜਿਹੜੇ ਨੌਜਵਾਨ ਖਾੜਕੂ ਸਫਾਂ ਵਿੱਚ ਹਥਿਆਰਬੰਦ ਹੋ ਕੇ ਆਏ, ਉਹਨਾਂ ਦੇ ਵਿੱਚ ਆਪਦੀ ਕੌਮ ਦੇ ਪ੍ਰਤੀ ਜਿਹੜੀ ਕਮਿਟਮੈਂਟ ਸੀ, ਉਹ ਇਹੋ ਜਿਹੇ ਉਹਨਾਂ ਦੇ ਮਾਈਂਡ ਵਿੱਚ ਕਦੇ ਵੀ ਨਹੀਂ ਸੀਗਾ ਕਿ ਅਸੀਂ ਹਥਿਆਰਬੰਦ ਹੋ ਕੇ ਵਾਰਦਾਤਾਂ, ਮਤਲਬ ਕਿ ਬੜੇ ਸਾਊ ਜੇ ਸਿਵਲਾਈਜ਼ਡ ਜੇ ਨੌਜਵਾਨ ਜਿਹੜੇ ਆਪਦੇ ਕੌਮ ਲਈ ਜਾਂ ਪੰਜਾਬ ਲਈ ਸੋਚਦੇ ਸੀ ਕਿ ਅਸੀਂ ਆਪਦੇ ਮਸਲੇ ਜਿਹੜੇ ਆ ਉਹ ਸ਼ਾਂਤੀਪੂਰਨ ਡੈਮੋਕ੍ਰੈਟਿਕ ਤਰੀਕੇ ਨਾਲ ਸਾਨੂੰ ਹੱਲ ਕਰਨੇ ਚਾਹੀਦੇ। ਪਰ ਉਹਨਾਂ ਸਾਰਿਆਂ ਨੂੰ ਹਥਿਆਰ ਚੁਕਾ ਕੇ ਸਟੇਟ ਨੇ ਉਹਨਾਂ ਨੂੰ ਫਿਰ ਜਦੋਂ ਜਿਹੜਾ ਸਾਡਾ ਇੰਡੀਅਨ ਮੀਡੀਆ ਉਹਨਾਂ ਨੂੰ ਬਦਨਾਮ ਕਰਨ ਲਈ ਜੀ ਇਹ ਡਰੈਡਡ ਟੈਰੋਰਿਸਟ, ਸਿਰਫ ਫਿਰ ਇਹ ਕਾਤਲ ਦਰਿੰਦੇ ਤੇ ਬਲਾਤਕਾਰੀਏ, ਫਰੌਤੀਆਂ ਲੈਣ ਵਾਲੇ ਤੇ ਜੋ ਕੁਝ ਉਹਨਾਂ ਨੂੰ ਬਦਨਾਮ ਕੀਤਾ ਗਿਆ, ਉਹ ਆਪਣੇ ਆਪ ਦੇ ਵਿੱਚ ਹੀ ਇੱਕ ਇਤਿਹਾਸ ਆ ਕਿ ਅੱਜ ਵੀ ਬਹੁਤ ਸਾਰੇ ਸਾਡੇ ਆਲੇ ਦੁਆਲੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਦੇ ਜਿਹੜੇ ਵਿਚਾਰ ਨੇ ਉਹ ਇੰਡੀਅਨ ਸਟੇਟ ਦੇ ਵਿਚਾਰ ਜਿਹੜੇ ਉਹਨਾਂ ਨੇ ਥੋਪੇ ਨੇ, ਉਸ ਹਿਸਾਬ ਨਾਲ ਉਹਦੇ ਵਿਚਾਰ ਬਣੇ ਹੋਏ ਨੇ। ਉਹ ਕਈ ਕਹਿੰਦੇ ਰਹਿੰਦੇ ਨੇ ਕਿ ਖਾੜਕੂ ਲਹਿਰ ਮੌਕੇ ਬਹੁਤ ਇਸ ਤਰ੍ਹਾਂ ਹੋਇਆ, ਉਸ ਤਰ੍ਹਾਂ ਹੋਇਆ, ਜਦੋਂ ਕਿ ਜਿਹੜੇ ਲੋਕ ਉਹਨਾਂ ਨੂੰ ਮਿਲੇ ਗਿਲੇ ਨੇ ਉਹ ਫਿਰ ਕਹਿੰਦੇ ਆ ਵੀ ਨਹੀਂ, ਏਦਾਂ ਨਹੀਂ ਸੀਗਾ, ਬੰਦੇ ਬੜੇ ਸਾਊ ਸੀ ਤੇ ਉਹਨਾਂ ਦੀ ਆਪਦੀ ਕੌਮ ਪ੍ਰਤੀ ਡੈਡੀਕੇਸ਼ਨ ਜਿਹੜੀ ਸੀ, ਕਮਿਟਮੈਂਟ ਸੀ, ਉਹ ਕਮਾਲ ਦੀ ਸੀ। ਅੱਜ ਦੇ ਦੌਰ ਵਿੱਚ ਵੀ ਸਾਡੇ ਆਲੇ ਦੁਆਲੇ ਇਹੋ ਜਿਹੇ ਬਹੁਤ ਸਾਰੇ ਨੌਜਵਾਨ ਨੇ, ਜਦੋਂ ਮੈਂ ਉਹਨਾਂ ਨੂੰ ਦੇਖਦਾ ਕਿ ਉਹ ਪੀਸਫੁਲ ਤੇ ਡੈਮੋਕ੍ਰੈਟਿਕ ਤਰੀਕੇ ਨਾਲ ਆਪਦੀ ਕੌਮ ਦੀ ਗੱਲ ਕਰਾਉਣ ਦੇ ਵਿੱਚ ਇੱਛਾ ਰੱਖਦੇ ਆ, ਸਾਨੂੰ ਚੰਗਾ ਲੱਗਦਾ, ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਨੌਜਵਾਨ ਮੁੰਡੇ, ਨੌਜਵਾਨ ਸਾਡੇ ਤਬਕੇ ਦੇ ਵਿੱਚੋਂ ਆਉਂਦੇ ਆ ਸਾਹਮਣੇ ਔਰ ਬੜੀ ਕਲੀਅਰਟੀ, ਕਿਉਂਕਿ ਦਿਨੋਂ ਦਿਨ ਕੇਸ ਆ ਜਿਹੜਾ ਸਾਡੀ ਕੌਮ ਦਾ ਉਹ ਸਪਸ਼ਟ ਹੁੰਦਾ ਜਾ ਰਿਹਾ। 1984 ਤੋਂ ਪਹਿਲਾਂ ਵਾਲੇ ਸਾਡੇ ਜਿਹੜੇ ਬਹੁਤੇ ਸਿੱਖ ਭਰਾ ਸੀ ਉਹ ਭਾਰਤ ਮਾਤਾ ਕੀ ਜੈ ਕਹਿ ਕੇ ਉਸ ਮਾਹੌਲ ਦੇ ਤਹਿਤ ਜਿਉਂਦੇ ਸੀ, ਜਿਹੜਾ ਮਾਹੌਲ ਬਾਕੀ ਭਾਰਤੀਆਂ ਦਾ ਬਹੁਤ ਘੱਟ ਲੋਕ ਸੀ ਜਿਨ੍ਹਾਂ ਨੂੰ ਇਹ ਗੱਲ ਦੀ ਸਮਝ ਲੱਗ ਰਹੀ ਸੀ ਕਿ ਅਸਲ ਵਿੱਚ ਇੰਡੀਅਨ ਡੀਪ ਸਟੇਟ ਨੇ ਮਿਥਿਆ ਹੋਇਆ ਵਾ ਵੀ ਪੰਜਾਬ ਦਾ ਭੋਗ ਪਾਉਣਾ। ਹੁਣ ਅੱਜ ਦੇ ਦੌਰ ਵਿੱਚ ਇਸ ਤਰ੍ਹਾਂ ਦੀ ਸਮਝ ਰੱਖਣ ਵਾਲੇ ਨੌਜਵਾਨ ਬਹੁਤ ਜ਼ਿਆਦਾ ਨੇ ਤੇ ਜਿਹੜੇ ਉਮਰ ਦਰਾਜ ਜਿਨ੍ਹਾਂ ਨੂੰ ਸਮਝ ਘੱਟ ਵਾ ਜਾਂ ਜਿਨ੍ਹਾਂ ਤੇ ਭਾਰਤੀ ਲੇਪ ਚੜਿਆ ਹੋਇਆ, ਉਹਨਾਂ ਸਿੱਖਾਂ ਨੂੰ ਬੜੀ ਤਕਲੀਫ ਹੁੰਦੀ ਆ ਕਿ ਆਹ ਨੌਜਵਾਨ ਜੇ ਉੱਠੇ ਆ ਤੇ ਠਾਹ ਦੇਣੇ ਗੱਲ ਕਹਿ ਦਿੰਦੇ ਆ ਤੇ ਇਹ ਫਿਰ ਖਾਲਿਸਤਾਨ ਮੰਗਦੇ ਆ, ਇਸ ਤਰੀਕੇ ਦੀਆਂ ਗੱਲਾਂ। ਸੋ ਇਹੀ ਜਿਹੜਾ ਖਾਲਿਸਤਾਨ ਵਾਲੀ ਗੱਲ ਕਹਿ ਕੇ ਸਾਰੇ ਭਾਰਤ ਵਿੱਚ ਸਿੱਖਾਂ ਨੂੰ ਬਦਨਾਮ ਕਰਕੇ ਵੀ ਇਹ ਜੀ ਖਾਲਿਸਤਾਨੀਆਂ, ਪਿੱਛੇ ਜੇ ਤੁਹਾਨੂੰ ਚੇਤਾ ਹੋਣਾ ਕਲਕੱਤੇ ਦੇ ਵਿੱਚ ਇੱਕ ਬੀਜੇਪੀ ਦਾ ਪ੍ਰੋਟੈਸਟ ਹੋ ਰਿਹਾ ਸੀ, ਉਹਨੂੰ ਇੱਕ ਪੁਲਿਸ ਅਫਸਰ ਸਿੱਖ ਸੀਗਾ ਉਹ ਰੋਕ ਰਿਹਾ ਸੀਗਾ ਤੇ ਉਦੋਂ ਉਹਨੂੰ ਕਿਹਾ ਵੀ ਇਹ ਤਾਂ ਖਾਲਿਸਤਾਨੀ। ਤੋ ਇਸ ਤਰੀਕੇ ਨਾਲ ਸਿੱਖਾਂ ਨੂੰ ਘੇਰਾਬੰਦੀ ਕਰਨੀ, ਸਿੱਖਾਂ ਨੂੰ ਜਲੀਲ ਕਰਨਾ, ਸਿੱਖਾਂ ਨੂੰ ਮਜਬੂਰ ਕਰਨਾ ਕਿ ਉਹ ਹਥਿਆਰਬੰਦ ਹੋ ਕੇ ਲੜਨ, ਤਾਂ ਕਿ ਇਹ ਤਾਂ ਸਪਸ਼ਟ ਹੀ ਆ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਏਡੀ ਵੱਡੀ ਕੌਮ ਕੋਈ ਵੀ ਹੋਵੇ, ਜਿਹੜੀ ਇੰਡੀਅਨ ਸਟੇਟ ਵਰਗੀ ਇੱਕ ਆਰਮੀ ਜਦੋਂ ਉਹਦੇ ਨਾਲ ਲੜਨਾ ਪਵੇ ਤਾਂ ਕਿੰਨਾ ਔਖਾ। ਸਟੇਟ ਇਸੇ ਗੱਲ ਦਾ ਹੀ ਲਾਹਾ ਲੈਂਦੀ ਆ ਕਿ ਐਡਾ ਵੱਡਾ ਭਾਰਤ ਵਾ, ਜੇਕਰ ਕਸ਼ਮੀਰ ਦੇ ਲੋਕ ਉੱਠਣ ਉੱਥੇ ਸਿੱਖਾਂ ਨੂੰ ਭਰਤੀ ਕਰਕੇ ਭੇਜ ਦਿਓ, ਜੇ ਸਿੱਖ ਉੱਠਣ ਤਾਂ ਨਾਗਿਆਂ ਨੂੰ ਲਿਆਓ, ਜੇ ਨਾਗੇ ਟੈਕਲ ਕਰਨੇ ਆ ਫਿਰ ਉੱਥੇ ਬਿਹਾਰੀ ਭੇਜ ਦਿਓ, ਜੇ ਬਿਹਾਰ ਬੰਗਾਲ ਦੇ ਲੋਕ ਕੋਈ ਗੜਬੜ ਕਰਦੇ ਆ ਉੱਥੇ ਤਾਮਰਾਂ ਨੂੰ ਭੇਜ ਦਿਓ। ਸੋ ਇਸ ਤਰੀਕੇ ਨਾਲ ਸਾਰੇ ਭਾਰਤ ਦੇ ਵਿੱਚ ਅੱਡ-ਅੱਡ ਖਿੱਤਿਆਂ ਦੇ ਅੱਡ-ਅੱਡ ਬੋਲੀਆਂ, ਧਰਮਾਂ, ਸੱਭਿਆਚਾਰਾਂ ਦੇ ਲੋਕਾਂ ਨੂੰ ਇੱਕ ਦੂਜੇ ਦੇ ਗਲ ਪਵਾ ਕੇ ਬੜੇ ਤਰੀਕੇ ਨਾਲ ਡੀਪ ਸਟੇਟ ਜਿਹੜੀ ਆ ਉਹ ਅੱਗੇ ਵਧ ਰਹੀ ਆ। ਨਾਲ ਦੀ ਨਾਲ ਇੱਕ ਏਜੰਡਾ ਵੀ ਤੁਰ ਰਿਹਾ ਕਿ ਜਿੰਨਾ ਜ਼ਿਆਦਾ ਹਰੇਕ ਖਿੱਤਾ ਆਪੋ ਆਪਣੇ ਧਰਮ, ਬੋਲੀ ਤੇ ਸੱਭਿਆਚਾਰ ਤੋਂ ਕਮਜ਼ੋਰ ਹੁੰਦਾ ਜਾਵੇ, ਉੱਥੇ ਹਿੰਦੂ ਵੀ ਤੁਸੀਂ ਤਾਂ ਹਿੰਦੂ ਕਹਾਉਣ ਵਾਲੀ ਜਿਹੜੀ ਥੋਪਣ ਵਾਲੀ ਗੱਲ ਵਾ ਉਹਨੂੰ ਲਾਗੂ ਕਰਦੇ ਜਾਓ। ਤੋ ਇਸ ਸਾਰੇ ਕਾਸੇ ਦੇ ਤਹਿਤ ਜਦੋਂ ਵਿਦਨ ਇੰਡੀਆ ਭਾਰਤ ਦੇ ਹਰ ਖਿੱਤੇ ਵਿੱਚ ਇਹ ਸਮੱਸਿਆਵਾਂ ਨੇ,
ਇਹਨਾਂ ਸਮੱਸਿਆਵਾਂ ਦੇ ਵਿੱਚੋਂ ਇੰਟਰਨੈਸ਼ਨਲ ਸਮੱਸਿਆਵਾਂ ਵੀ ਬਣ ਗਈਆਂ, ਕਿਉਂਕਿ ਜਿਹੜੇ ਲੋਕ ਬਾਹਰ ਚਲੇ ਜਾਣਗੇ ਉਹ ਉੱਥੋਂ ਬਹਿ ਕੇ ਆਪਦੇ ਖਿੱਤੇ ਦੀ ਜਾਂ ਆਪਦੀ ਕੌਮ ਦੀ, ਜਿਵੇਂ ਸਾਡੀ ਕੌਮ ਦੇ ਬਹੁਤ ਸਾਰੇ ਲੋਕ ਕੈਨੇਡਾ, ਇੰਗਲੈਂਡ, ਅਮਰੀਕਾ, ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਜਾਂ ਹੋਰਨਾਂ ਮੁਲਕਾਂ 'ਚ ਬਹਿ ਕੇ ਜੋ ਸਾਡੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋਈ ਆ ਉਹਦੀ ਜਦੋਂ ਗੱਲ ਕਰਦੇ ਆ, ਤੇ ਫਿਰ ਉਹਨਾਂ ਨੂੰ ਟਾਰਗੇਟ ਕਰਨ ਲਈ ਡੀਪ ਸਟੇਟ ਉੱਥੇ ਤੱਕ ਜਾਂਦੀ ਆ ਕਿ ਇੱਥੇ ਕਿਵੇਂ ਗੱਲ ਕਰਦੇ। ਜਿਵੇਂ ਜਥੇਦਾਰ ਹਰਦੀਪ ਸਿੰਘ ਨਿੱਜਰ ਨੂੰ ਬਦਨਾਮ ਕਰਨ ਲਈ ਬਹੁਤ ਕੁਝ ਕੀਤਾ ਕਿ ਜੀ ਇਹ ਤਾਂ ਏਦਾਂ ਤੇ ਇਵੇਂ ਹੀ ਜਿਹੜੇ ਕਸ਼ਮੀਰ ਦੇ ਵਿੱਚ ਸਰਗਰਮ ਲੋਕ ਨੇ ਉਹਨਾਂ ਨੂੰ ਸਿਰ ਨਹੀਂ ਚੁੱਕਣ ਦਿਆਂਗੇ ਵਾਲੀ ਗੱਲ। ਤੋ ਜਦੋਂ ਕੁਝ ਇਸ ਤਰੀਕੇ ਨਾਲ ਹੋ ਰਿਹਾ ਹੁੰਦਾ ਤਾਂ ਇੰਡੀਅਨ ਸਟੇਟ ਸਿਸਟਮ ਦੇ ਵੱਲੋਂ ਜਿਹੜਾ ਗੋਬਰ ਆਰੀਆ ਟਾਈਪ ਇੱਕ ਲੋਕ ਨੇ ਜਾਂ ਮੀਡੀਆ, ਗੋਦੀ ਮੀਡੀਆ ਜਿਹਨੂੰ ਟਰਮ ਵਰਤੇ, ਇਹ ਸਾਰਾ ਕੁਝ ਰਲਾ ਕੇ ਜਿਵੇਂ ਚੜਾਉਂਦਾ ਨਾ ਭਾਰਤ ਦੇ ਸਤਾਏ ਹੋਏ ਲੋਕਾਂ ਨੂੰ, ਜਿਵੇਂ ਜਲੀਲ ਕਰਦਾ, ਉਹਦਾ ਇੱਕ ਬੜਾ ਅਜੀਬ ਜਿਹਾ ਫਿਰ ਨੈਰੇਟਿਵ, ਇੱਕ ਸਮੀਕਰਨ ਬਣਦਾ। ਤੇ ਜਦੋਂ ਇੰਡੀਅਨ ਸਟੇਟ ਜਾਂ ਡੀਪ ਸਟੇਟ ਜਾਂ ਗੋਦੀ ਮੀਡੀਆ ਜਾਂ ਗੋਬਰ ਆਰੀਆ ਵਰਗੇ ਚੀਕਾਂ ਮਾਰਦੇ ਆ, ਉਦੋਂ ਫਿਰ ਉਹ ਲੋਕ ਖੁਸ਼ ਹੁੰਦੇ ਆ ਵੀ ਸ਼ੁਕਰ ਆ ਯਾਰ ਕਿਸੇ ਨੇ ਇਹਨਾਂ ਦੇ ਚੀਕਾਂ ਪਵਾਈਆਂ। ਉਹ ਜਦੋਂ ਪਹਿਲਗਾਮ ਦੇ ਵਿੱਚ ਇਨੋਸੈਂਟ ਲੋਕ, ਮੈਂ ਫਿਰ ਕਹਿਣਾ ਕਿ ਇਨੋਸੈਂਟ ਸੀ, ਜਦੋਂ ਉਹਨਾਂ ਦਾ ਕਤਲ ਹੋਇਆ ਤਾਂ ਜਿਵੇਂ ਭਾਰਤ ਦੇ ਹਿੰਦੂ ਤਵੀ ਬ੍ਰਿਗੇਡ ਦੀਆਂ ਚੀਕਾਂ ਸੁਣੀਆਂ ਗਈਆਂ ਕਿ ਹਾਏ ਹਿੰਦੂ ਮਾਰ, ਇਹਨੇ ਜਿਨ੍ਹਾਂ ਲੋਕਾਂ ਨੂੰ ਸਕੂਨ ਦਿੱਤਾ ਕਿ ਸਾਡੇ ਉੱਤੇ ਨਿਤ ਜ਼ੁਲਮ ਕਰਦੇ ਹੁਣ ਲੱਗਿਆ ਪਤਾ। ਇਹ ਜਿਹੜੀ ਭਾਵਨਾ, ਇਹਨੂੰ ਸਮਝਣ ਦੀ ਲੋੜ। ਇੰਡੀਅਨ ਸਟੇਟ ਸਿਸਟਮ ਇਸ ਤਰੀਕੇ ਨਾਲ ਲੋਕਾਂ ਤੇ ਜ਼ੁਲਮ ਕਰਦਾ ਕਿ ਉਹ ਬੰਦਾ ਜਿਹਨੇ ਕਦੇ ਚਿੜੀ ਨਹੀਂ ਮਾਰੀ ਹੁੰਦੀ, ਉਹ ਫਿਰ ਉਡੀਕਦਾ ਵੀ ਕੁਛ ਇਹੋ ਜਿਹਾ ਵਾਪਰੇ ਜਿਹਦੇ ਨਾਲ ਇਹਨਾਂ ਦੀਆਂ ਵੀ ਚੀਕਾਂ ਪੈਣ। ਤੋ ਇਸ ਤਰੀਕੇ ਇੱਥੇ ਵਾਪਰ ਰਿਹਾ, ਇਹਦੇ ਵਿੱਚ ਸਾਡੇ ਸਾਰਿਆਂ ਦੇ ਲਈ ਬਹੁਤ ਕੁਝ ਸੋਚਣ ਨੂੰ। ਅੱਜ ਜਿਹੜਾ ਇਹ ਕਸ਼ਮੀਰ ਦੇ ਵਿੱਚ ਵਾਪਰਿਆ, ਇਸ ਤੋਂ ਪਹਿਲਾਂ ਇਸੇ ਤਰੀਕੇ ਦੀਆਂ ਵਾਰਦਾਤਾਂ ਇਸ ਭਾਰਤ ਵਿੱਚ ਹੋਰ ਬੜੀਆਂ ਹੋਈਆਂ। ਆਪਾਂ ਨੂੰ ਕਿਤੇ ਆ ਕਿ ਜਦੋਂ ਬੰਬੇ ਦੇ ਵਿੱਚ 3-4 ਦਿਨ 19 ਖੇਡ ਚੱਲਿਆ ਸੀ, ਹੋਰ ਵੀ ਬਹੁਤ ਸਾਰੀਆਂ ਵਾਰਦਾਤਾਂ ਜਿਨ੍ਹਾਂ ਦੀ ਆਪਾਂ ਗੱਲ ਕਰ ਸਕਦੇ। ਪਰ ਇਹ ਵਾਰਦਾਤਾਂ ਇੱਥੇ ਉਹਨਾਂ ਲੋਕਾਂ ਨੂੰ ਤਸੱਲੀ ਦਿੰਦੀਆਂ ਹੋਣਗੀਆਂ ਜਿਹੜੇ ਇੰਡੀਅਨ ਸਿਸਟਮ ਦੇ ਸਤਾਏ ਹੋਏ ਨੇ, ਤੇ ਜਿਹੜੇ ਲੋਕ ਇਹ ਸੋਚਦੇ ਹੋਣ ਕਿ ਚਲੋ ਇਹਨਾਂ ਨੂੰ ਕੁਛ ਤਾਂ ਸੱਟ ਵੱਜੀ। ਉੱਥੇ ਇੰਡੀਅਨ ਸਟੇਟ ਜਿਹੜੀ ਡੀਪ ਸਟੇਟ ਆ ਉਹ ਇਹਨਾਂ ਨੂੰ ਆਪਦੇ ਲਈ ਕਿਵੇਂ ਵਰਤਦੀ ਆ, ਇਹ ਵੀ ਗੱਲ ਸਾਡੇ ਏਜੰਡੇ 'ਚ, ਸਾਡੇ ਚਰਚਾ ਦਾ ਹਿੱਸਾ ਹੋਣੀ ਚਾਹੀਦੀ। ਜਦੋਂ ਵੀ ਕਿਤੇ ਖੂਨ ਖਰਾਬਾ ਹੁੰਦਾ ਤਾਂ ਉਸ ਸਾਰੇ ਕਾਸੇ ਨੂੰ ਜਿਵੇਂ ਹੁਣ ਵਰਤਿਆ ਕਿ ਦੇਖੋ ਜੀ ਮੁਸਲਮਾਨਾਂ ਨੇ, ਦੇਖੋ ਜੀ ਪਾਕਿਸਤਾਨ ਨੇ, ਤੋ ਜਿਹੜਾ ਮਾਹੌਲ ਸਿਰਜਿਆ ਗਿਆ ਉਹਦਾ ਨਤੀਜਾ ਕੀ ਹੈ ਕਿ ਭਾਰਤ ਦੇ ਹਰ ਸ਼ਹਿਰ ਦੇ ਵਿੱਚੋਂ ਇਸ ਟਾਈਮ, ਕਿਉਂਕਿ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ, ਲਗਾਤਾਰ ਇਹੋ ਜਿਹੀਆਂ ਖਬਰਾਂ ਮਿਲ ਰਹੀਆਂ ਨੇ ਕਿ ਕਿਤੇ ਢੇਰ ਲਿਆ ਜੀ 4 ਜਣਿਆਂ ਨੇ, ਇੱਕ ਨੰਗਾ ਜਿਹਾ ਫੋਕਰਾ ਜਿਹਾ ਬਾਜ਼ਾਰ 'ਚ ਤੁਰਿਆ ਜਾ ਰਿਹਾ, ਡਾਂਗ ਉਹਨੇ ਮੋਢੇ ਤੇ ਰੱਖੀ ਆ, ਤੇ ਜਿੱਥੇ ਵੀ ਉਹਨੂੰ ਕੋਈ ਲੱਗਦਾ ਕਿ ਆਹ ਮੁਸਲਮਾਨ ਆ ਫਿਰ ਉਹਨੂੰ ਜਲੀਲ ਕਰਦਾ, ਔਰ ਉਹਦੀ ਵੀਡੀਓ ਬਣਾ ਕੇ ਸਾਰੇ ਸੋਸ਼ਲ ਮੀਡੀਆ ਤੇ ਪਾਈ ਗਈ, ਤੇ ਉਹ ਬਹੁਤ ਜਲੀਲ ਕਰ ਰਿਹਾ ਲੋਕਾਂ ਨੂੰ। ਇਵੇਂ ਇੱਕ ਡਾਕਟਰ ਦੀ ਫੋਟੋ ਆਈ ਆ ਕਿ ਇੱਕ ਬੀਬੀ ਨੇ ਪੁੱਛਿਆ ਲੋਕਾਂ ਨੂੰ ਕਿ ਤੂੰ ਮੁਸਲਮਾਨ ਆ, ਤੇ ਫਿਰ ਉਹਦਾ ਔਰਤ ਦਾ ਇਲਾਜ ਨਹੀਂ ਕੀਤਾ। ਤੇ ਇੱਕ ਡਾਕਟਰ ਦੀ ਇਸ ਤਰੀਕੇ ਦੀ ਵੀਡੀਓ ਜਾਂ ਫੋਟੋ ਵੀ ਇੱਥੇ ਘੁੰਮ ਰਹੀ ਆ ਜਿਹਨੇ ਪੁੱਛ ਕੇ ਕਿ ਤੂੰ ਮੁਸਲਮਾਨ ਤੇ ਇਲਾਜ ਕਰਨ ਤੋਂ ਇਨਕਾਰ ਕੀਤਾ। ਹੋਰ ਵੀ ਨਿੱਕੀ ਨਿੱਕੀ ਗੱਲ ਦੇ ਬਹਾਨੇ ਸਾਰੇ ਭਾਰਤ ਵਿੱਚ ਇੱਕ ਤਰੀਕੇ ਨਾਲ ਜਿਹੜਾ ਸੋਸ਼ਲ, ਜਿਹੜੇ ਆਮ ਹਿੰਦੂ ਸਿੱਖ ਜਾਂ ਆਮ ਲੋਕ ਇਕੱਠੇ ਰਹਿੰਦੇ ਸੀ, ਉੱਥੇ ਇਹ ਗੱਲ ਬਣਾ ਦਿੱਤੀ ਗਈ ਹੈ। ਇੱਕ ਪਾਸੇ ਭਾਰਤ ਵਿੱਚ ਜਿਹੜਾ ਮੁਸਲਮਾਨ, ਅੱਜ ਤੱਕ ਆਪਾਂ ਇਹ ਸ਼ਬਦ ਵਰਤਿਆ ਕਿ ਭਾਰਤ ਦੀ ਸਭ ਤੋਂ ਵੱਡੀ ਘੱਟ ਗਿਣਤੀ ਜਿਹੜੀ ਆ, ਪਰ ਇਉਂ ਕਿਉਂ ਨਹੀਂ ਕਿਹਾ ਜਾ ਰਿਹਾ ਕਿ ਭਾਰਤ ਦੀ ਸਭ ਤੋਂ ਜਿਹੜੀ ਦੂਜੇ ਨੰਬਰ ਦੀ ਵੱਡੀ ਮੈਜੋਰਿਟੀ ਆ, 1 ਨੰਬਰ ਦੇ ਉੱਤੇ ਹਿੰਦੂ ਆ, ਦੂਜੇ ਨੰਬਰ ਤੇ ਮੁਸਲਮਾਨ, ਤੇ ਉਹ ਮੁਸਲਮਾਨ ਅੱਜ ਜਿਸ ਤਰੀਕੇ ਨਾਲ ਪੂੰਜੇ ਲੱਗੇ ਹੋਏ ਨੇ, ਜਿਸ ਤਰੀਕੇ ਨਾਲ ਕੁੱਟ ਖਾ ਰਹੇ ਨੇ, ਜਿਸ ਤਰੀਕੇ ਨਾਲ ਸਟੇਟ ਉਹਨਾਂ ਨੂੰ ਜਲੀਲ ਕਰਨ ਦੇ ਲਈ ਪੂਰੀ ਤਰ੍ਹਾਂ ਮਾਹੌਲ ਦੇ ਰਹੀ ਆ, ਇਹ ਸਾਰੇ ਕਾਸੇ ਤੋਂ ਆਪਾਂ ਆਪਣੀ ਕੌਮ ਕੋਈ ਅਕਲ ਸਿੱਖ, ਜਿਹੜੇ ਪਾਸੇ ਨੂੰ ਆਪਾਂ ਵੱਧ ਰਹੇ ਹਾਂ, ਜਿਵੇਂ ਆਪਣੀ ਲੀਡਰਸ਼ਿਪ ਆ, ਆਪਾਂ ਸੋਚੋ ਕਿ ਆਪਣੇ ਕਿਹੜੇ ਰਾਹ ਹੋਣੇ ਚਾਹੀਦੇ ਆ ਜਿਹਦੇ ਨਾਲ ਆਉਣ ਵਾਲੇ ਸਮੇਂ 'ਚ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ, ਅੱਜ ਸਾਡੇ ਜਦੋਂ ਵੀ 4 ਜਣੇ ਬੈਠਦੇ ਆ, ਮੈਂ ਇਹ ਗੱਲ ਕਿਸੇ
ਵਧਾ ਕੇ ਨਹੀਂ ਕਹਿ ਰਿਹਾ, ਪਰ ਜਿਹੜੇ ਸਿੱਖ ਸੰਘਰਸ਼ ਨਾਲ, ਖਾੜਕੂ ਸੰਘਰਸ਼ ਨਾਲ ਸੰਬੰਧਿਤ ਜਦੋਂ ਚਾਰ ਸੱਜਣ ਕਿਤੇ ਜੁੜਦੇ ਆ, ਇੱਕ ਨੁਕਤਾ, ਇੱਕ ਗੱਲ ਉੱਥੇ ਚੱਲਦੀ ਹੈ। ਉਹ ਕੀ ਚੱਲਦੀ ਹੈ ਕਿ ਆਪਾਂ ਜਿੰਨੇ ਜੋਗੇ ਸੀ ਲੜੇ, ਤੇ ਜਿਹੜਾ ਦਿਖਾਉਣਾ ਚਾਹੀਦਾ ਸੀ ਕਿ ਅਸੀਂ ਜੇ ਸਾਡੇ ਤੁਸੀਂ ਧਰਮ ਦੇ ਉੱਤੇ, ਧਰਮ ਸਥਾਨਾਂ ਦੇ ਉੱਤੇ ਕੀਤਾ ਜਾਂ ਸਾਡੇ ਲੋਕਾਂ ਤੇ ਕੀਤਾ, ਫਿਰ ਅਸੀਂ ਵੀ ਆਹ ਕਰਤਾ। ਵੀ ਅਗਲੇ ਦੌਰ ਦੇ ਵਿੱਚ ਜਿਸ ਤਰੀਕੇ ਦੇ ਸੁੱਖ ਰਹਿਣੇ ਜੇ ਬੱਚੇ ਬਣਾਏ ਜਾ ਰਹੇ ਨੇ, ਕੰਫਰਟ ਜ਼ੋਨ ਜਿਵੇਂ ਕਹਿੰਦੇ ਆ ਨਾ, ਵੀ ਨਿਆਣਿਆਂ ਨੂੰ ਇਉਂ ਪਾਲਿਆ ਜਾ ਰਿਹਾ ਵੀ ਉਹ ਕੋਈ ਵੱਡੀ ਜਿਹੜੀ ਪ੍ਰੋਬਲਮ ਆ ਉਹਦੇ ਵਿੱਚ, ਉਹ ਕ੍ਰਾਈਸਿਸ ਦੇ ਵਿੱਚ ਉਹ ਦਿਲ ਛੱਡ ਜਾਣ। ਵੀ ਇਸ ਆਉਣ ਵਾਲੇ ਸਮੇਂ 'ਚ ਸਾਡੇ ਲੋਕ ਲੜ ਵੀ ਲੈਣਗੇ। ਜਦੋਂ ਕੁੰਬੜਾ ਪਿੰਡ ਦੇ ਵਿੱਚ ਮੋਹਾਲੀ ਦੇ ਇਲਾਕੇ 'ਚ ਭਈਆਂ ਨੇ ਇੱਕ ਪੰਜਾਬੀ ਸਿੱਖ ਬੱਚਾ ਕਤਲ ਕਰਤਾ ਸੀ, ਉੱਥੇ ਕਾਫੀ ਕੁਝ ਵਾਪਰਿਆ ਸੀ। ਉਸ ਤੋਂ ਬਾਅਦ ਵਿੱਚ ਇੱਕ ਬੀਬੀ ਦੀ ਉੱਥੇ ਵੀਡੀਓ ਆਈ ਸੀ ਕਿ ਜਿਸ ਤਰੀਕੇ ਨਾਲ ਇਹ ਇੱਥੇ ਮਾਈਗ੍ਰੇਟ ਲੇਬਰ ਜਿਹੜੀ ਆ ਪੰਜਾਬ 'ਚ ਆ ਰਹੀ ਆ, ਸਾਡੀ ਆਉਣ ਵਾਲੀ ਪੁਸ਼ਤ ਤੋਂ ਲੜਿਆ ਵੀ ਨਹੀਂ ਜਾਣਾ। ਔਰ ਇਹ ਗੱਲ ਜਿਹੜੀ ਆ ਕਿ ਆਉਣ ਵਾਲੀ ਪੁਸ਼ਤ, ਇਹ ਚਲੋ ਮੰਨਣਾ ਤਾਂ ਸਾਡੇ ਬੰਦਿਆਂ ਨੇ ਹੁੰਦਾ ਨਹੀਂ ਗਾ, ਪਰ ਇਹ ਗੱਲ ਅਸਰ ਅਸੀਂ ਦੇਖ ਰਹੇ ਹਾਂ ਕਿ ਜਿਵੇਂ ਦੀ ਪਰਵਰਿਸ਼ ਸਾਡੇ ਮਾਂ-ਬਾਪ ਨੇ ਸਾਡੀ ਕੀਤੀ ਸੀ, ਉਵੇਂ ਦੀ ਅਗਲੇ ਪੁਸ਼ਤ ਦੀ ਪਰਵਰਿਸ਼ ਨਹੀਂ ਹੋਈ। ਤੇ ਜਿਹੜਾ ਇੱਕ ਮਾਦਾ ਹੁੰਦਾ ਲੜਨ ਮਰਨ ਦਾ, ਉਹ ਫਰਕ ਤਾਂ ਪਿਆ ਹੋਇਆ। ਤੇ ਜਿਹੜੇ ਆ ਮੁਸਲਮਾਨਾਂ ਦਾ ਅੱਜ ਸ਼ਤਰੌਲ ਹੋ ਰਹੀ ਆ ਤੇ ਕੋਈ ਉਹਨਾਂ ਦੇ ਹੱਕ 'ਚ ਨਹੀਂ ਬੋਲ ਰਿਹਾ, ਇਹ ਡੀਪ ਸਟੇਟ ਦੀ ਕਾਮਯਾਬੀ ਆ ਕਿ ਉਹਨਾਂ ਨੇ ਅੱਜ ਮੁਸਲਮਾਨ ਨੂੰ ਇੱਥੇ ਲਿਆ। ਚੇਤੇ ਕਰੋ, ਗੋਧਰਾ ਕਾਂਡ ਤੋਂ ਬਾਅਦ ਜਦੋਂ ਬੰਬੇ ਦੇ ਵਿੱਚ ਬਲਾਸਟ ਹੋਏ, ਉਸ ਤੋਂ ਬਾਅਦ ਵਿੱਚ ਕਾਫੀ ਇੱਕ ਦੂਜੇ ਦੇ ਨਾਲ ਟਕਰਾਅ ਵਾਲੀ ਜਾਂ ਇੱਕ ਦੂਜੇ ਦੇ ਨਾਲ ਲੜਨ ਭਿੜਨ ਵਾਲੀ ਬਿਰਤੀ ਮੁਸਲਮਾਨਾਂ ਦੀ ਸੀ। ਇੱਕ ਸਿੰਮੀ ਨਾਂ ਦੀ ਆਰਗੇਨਾਈਜੇਸ਼ਨ ਵੀ ਬਣੀ, ਹੋਰ ਵੀ ਬੜਾ ਕੁਛ ਹੋਇਆ। ਪਰ ਅੱਜ ਜਿਹੜਾ ਅੱਜ ਦਾ ਮੁਸਲਮਾਨ ਆ, ਭਾਰਤੀ ਮੁਸਲਮਾਨ, ਉਹ ਬਿਲਕੁਲ ਹਥਿਆਰ ਸੁੱਟ ਗਿਆ। ਜਿਸ ਤਰੀਕੇ ਨਾਲ ਪਿਛਲੇ ਦੌਰ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਬੀਜੇਪੀ ਦੇ ਉਭਾਰ 'ਚ ਆਉਣ ਤੋਂ ਬਾਅਦ ਮੁਸਲਮਾਨਾਂ ਦੇ ਉੱਤੇ ਹਮਲੇ ਹੋਏ ਨੇ, ਜੇ ਪਿੱਛੇ ਜੇ ਕੋਈ ਕਾਨੂੰਨ ਬਣਾ ਦਿੱਤਾ ਗਿਆ, CAA NRC ਬਣਾਤਾ ਜੀ, ਜੀ ਵਕਫ ਬੋਰਡ ਦਾ ਪੰਗਾ ਪਾਤਾ ਜੀ, ਜੀ ਤੁਹਾਡੀ ਬਾਬਰੀ ਮਸਜਿਦ 'ਚ ਆ ਕੇ ਰਾਮ ਮੰਦਿਰ ਬਣਾਤਾ ਜੀ। ਉਹਨਾਂ ਨੂੰ ਲਗਾਤਾਰ ਇਹ ਜਚਾਇਆ ਜਾ ਰਿਹਾ ਕਿ ਤੁਹਾਡੀ ਇੱਥੇ ਕੋਈ ਸੁਣਵਾਈ ਨਹੀਂ, ਤੁਹਾਡੀ ਇੱਥੇ ਕੋਈ ਪੁੱਛਗਿੱਛ ਨਹੀਂ, ਤੁਹਾਡੇ ਜੁੱਤੀਆਂ ਪੈਣਗੀਆਂ, ਤੁਹਾਨੂੰ ਅਸੀਂ ਬਿਲਕੁਲ ਲੀਡਰਲੈਸ, ਹੋਪਲੈਸ ਤੇ ਇਉਂ ਰੱਖਾਂ। ਇਹ ਗੱਲ ਆਪਣੇ ਆਪ ਦੇ ਵਿੱਚ ਹੀ ਕਮਾਲ ਦੀ ਆ ਕਿ ਪੰਜਾਬ ਦਾ ਮੁਸਲਮਾਨ ਜਿਹੜਾ, ਉਹਨੂੰ ਕਸ਼ਮੀਰ ਦੇ ਮੁਸਲਮਾਨ ਨਾਲ ਕੋਈ ਸਰੋਕਾਰ ਨਹੀਂ, ਤੇ ਕਸ਼ਮੀਰ ਜਾਂ ਪੰਜਾਬ ਦੇ ਮੁਸਲਮਾਨ ਨੂੰ ਬਾਕੀ ਭਾਰਤ ਵਿੱਚ ਮੁਸਲਮਾਨਾਂ ਨਾਲ ਕੀ ਵਾਪਰ ਰਿਹਾ ਇਹਦੇ ਨਾਲ ਕੋਈ ਸਰੋਕਾਰ ਨਹੀਂ। ਇਸੇ ਤਰੀਕੇ ਨਾਲ ਸਾਡਾ ਹਾਲ ਨਾ ਹੋ ਜਾਵੇ। ਅੱਜ ਤਾਂ ਇਹ ਹੈ ਕਿ ਚਾਹੇ ਅਮਰੀਕਾ 'ਚ, ਚਾਹੇ ਪੰਜਾਬ 'ਚ, ਚਾਹੇ ਨਿਊਜ਼ੀਲੈਂਡ 'ਚ, ਚਾਹੇ ਨਿਊਯਾਰਕ, ਜਾਣ ਕੇ ਸੰਸਾਰ ਦੇ ਕਿਸੇ ਵੀ ਕੋਨੇ 'ਚ ਜਾਂ ਪੰਜਾਬ ਦੇ ਕਿਸੇ ਪਿੰਡ 'ਚ ਜਾਂ ਦਿੱਲੀ 'ਚ ਜਾਂ ਯੂਪੀ ਬਿਹਾਰ 'ਚ ਕਿਸੇ ਸਿੱਖ ਨੂੰ ਸਮੱਸਿਆ ਆਉਂਦੀ ਆ, ਪਤਾ ਲੱਗਣ ਦੀ ਦੇਰ ਹੁੰਦੀ ਆ ਵੀ ਸਾਰਾ ਸਿੱਖ ਇੱਕ ਆਵਾਜ਼ ਵਿੱਚ ਲਾਮਬੰਦ ਹੋ ਜਾ। ਅੱਜ ਸਾਡੇ 'ਚ ਇਹ ਹੈ, ਪਰ ਇਸ ਗੱਲ ਨੂੰ ਬਰਕਰਾਰ ਰੱਖਣ ਲਈ, ਇਸ ਗੱਲ ਨੂੰ ਸਹੀ ਥਾਂ ਤੇ ਰੱਖਣ ਲਈ ਸਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇੱਕ ਜ਼ਿੰਮੇਵਾਰੀ ਆ ਕੌਮ ਦੇ ਅੰਦਰ, ਕੌਮ ਪ੍ਰਸਤੀ ਦਾ, ਇਕਜੁੱਟਤਾ ਦਾ, ਕਿਉਂਕਿ ਦੁਸ਼ਮਣ ਦੀ ਚਾਲ ਇਹੀ ਹੋਊਗੀ। ਤੇ ਜਿਹੜੀ ਡੀਪ ਸਟੇਟ ਆ, ਉਹਨੇ ਜਿੱਧਰ ਨੂੰ ਗੱਲ ਲਿਜਾ ਰਹੇ ਨੇ ਉਹਨੂੰ ਸਮਝਣ ਦੀ ਲੋੜ ਆ। ਜਿਹੜੀ ਗੱਲ ਸੁਖਪਾਲ ਸਿੰਘ ਖਹਿਰੇ ਨੇ ਕਹੀ ਆ ਕਿ ਨਹਿਰੀ ਦਰਿਆਈ ਪਾਣੀਆਂ ਦਾ ਜਿਹੜਾ ਮਸਲਾ, ਇਹ ਡੀਪ ਸਟੇਟ, ਅੱਜ ਇਸ ਗੱਲ ਨੂੰ ਸਮਝਣ ਦੀ ਲੋੜ ਆ ਕਿ ਪਿਛਲੇ ਇੱਕ ਹਫ਼ਤੇ ਤੋਂ ਜਿਹੜਾ ਦਰਿਆਈ ਪਾਣੀਆਂ ਦਾ ਮਸਲਾ, ਇਹਦੇ ਉੱਤੇ ਬਹੁਤ ਰਿਪੋਰਟਿੰਗ ਹੋਈ ਹੈ। ਆਖਰ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ, ਉਹਨੂੰ ਜਿਸ ਤਰੀਕੇ ਨਾਲ ਕੇਂਦਰ ਨੇ ਆਪਦੇ ਹੱਥ 'ਚ ਕਰ ਲਿਆ, ਜਿਸ ਤਰੀਕੇ ਨਾਲ ਪਹਿਲਾਂ ਤਾਂ ਪਾਣੀ ਖੋਹੇ, ਫਿਰ ਪਾਣੀਆਂ ਨੂੰ ਕੰਟਰੋਲ ਕਰਨ ਵਾਲਾ ਬੋਰਡ ਖੋਲਿਆ, ਹੁਣ ਖਰਚ ਪਾਣੀ ਸਾਰਾ ਜਿਹੜਾ ਉਸ ਬੋਰਡ ਨੂੰ ਚਲਾਉਣ। ਹਾਲਾਂਕਿ ਉਹ ਕੋਈ ਕਨਸਟੀਟਿਊਸ਼ਨਲ ਬੋਡੀ ਨਹੀਂ ਹੈਗੀ, ਉਹ ਕੋਈ ਸੰਵਿਧਾਨਕ ਸੰਸਥਾ ਨਹੀਂ ਹੈਗੀ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ, ਮੈਨੇਜ ਕਰ ਲਈ ਕਿ ਪਾਣੀਆਂ ਨੂੰ ਤੁਸੀਂ ਇਸ ਤਰੀਕੇ ਨਾਲ ਵੰਡਣਾ ਬਣਾਉਣਾ। ਉਹਦੇ ਵਿੱਚ ਅੱਡ ਅੱਡ ਜਿਹੜੇ ਸੰਬੰਧਿਤ ਰਾਜ ਨੇ, ਉਹ ਇਹ ਜਿਹੜਾ ਇੰਟਰਸਟੇਟ ਸੀਗਾ ਇੱਕ ਬੋਰਡ, ਹੁਣ ਉਹ ਇਉਂ ਬਣਾਤਾ ਜਿਵੇਂ ਕੇਂਦਰ ਸਰਕਾਰ ਦਾ ਕੋਈ ਬੋਰਡ ਆ। ਉਹਦੇ ਨਾਲ ਪੰਜਾਬ ਦੇ ਹਿੱਤ ਜਿਸ ਤਰੀਕੇ ਨਾਲ ਰਗੜੇ ਗਏ, ਜਿਸ ਤਰੀਕੇ ਨਾਲ ਪੰਜਾਬ ਦੇ ਲੋਕ ਜਿਹੜੇ ਆ
ਉਹ ਆਪਦੇ ਹਿੱਤਾਂ ਤੋਂ ਵਾਂਝੇ ਹੋਣ ਦਿੱਤੇ ਗਏ। ਉਹਦੇ ਲਈ ਅਕਾਲੀ ਦਲ, ਕਾਂਗਰਸ, ਭਾਜਪਾ ਕਿੰਨੇ ਧਿਰਾਂ ਜ਼ਿੰਮੇਵਾਰ। ਅੱਜ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਇਹ ਗੱਲ ਵਕਤੀ ਤੌਰ ਤੇ ਜਾ ਰਹੀ ਹੈ। ਆਉਣ ਵਾਲੇ ਸਮੇਂ 'ਚ ਇਹਦਾ ਵੀ ਇਤਿਹਾਸ ਆਜੂ, ਕਿਉਂਕਿ ਇਹ ਗੱਲ ਤਾਂ ਪੱਕੀ ਆ ਕਿ ਜਿਹੜੀਆਂ ਗੱਲਾਂ ਅੱਜ ਕੀਤੀਆਂ ਜਾ ਰਹੀਆਂ ਨੇ ਸਿਰਫ 20 ਤਰੀਕ ਤੱਕ ਆ, ਕਿ 20 ਤਰੀਕ ਤੱਕ ਤੁਹਾਨੂੰ ਅਸੀਂ ਪਾਣੀ ਨਹੀਂ ਦੇਣਾ। 20 ਤਰੀਕ ਤੋਂ ਬਾਅਦ ਤਾਂ ਉਹਨਾਂ ਨੂੰ ਪਾਣੀ ਮਿਲ ਹੀ ਜਾਣਾ, 20 ਮਈ ਤੋਂ ਬਾਅਦ। ਅੱਜ ਜਿਹੜਾ ਇੱਥੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ 'ਚ ਪੰਜਾਬ ਸਰਕਾਰ ਨੇ ਐਜ਼ CM ਇੱਥੇ ਵਿਸ਼ੇਸ਼ ਸਦਨ ਸੱਦਿਆ ਸੀ, ਲੋਕਾਂ ਨੂੰ ਬੜੀ ਆਸ ਸੀ, ਪਰ ਉੱਥੇ ਇੱਕ ਮਤਾ ਪਾਸ ਕੀਤਾ ਗਿਆ। ਸਿਰਫ ਉਹ ਮਤੇ ਨਾਲ ਕੀ ਹੋ ਜਾਊਗਾ? ਜਿੰਨਾ ਟਾਈਮ ਪੰਜਾਬ ਅਸੈਂਬਲੀ ਦੇ ਵਿੱਚ ਜਿਹੜੇ ਲੋਕ ਪੀਸਫੁਲ ਡੈਮੋਕ੍ਰੇਟਿਕ ਤਰੀਕੇ ਨਾਲ ਸਿਆਸਤ ਕਰਦੇ ਆ, ਉਹਨਾਂ ਦੇ ਨਜ਼ਰੀਏ 'ਚ ਮੈਂ ਗੱਲ ਕਰ ਰਿਹਾ, ਉਹ ਕਹਿੰਦੇ ਆ ਜੀ ਇੱਥੇ ਤੁਸੀਂ ਇੱਕ ਉਹ ਲੈ ਕੇ ਆਓ, ਕਾਨੂੰਨ ਬਣਾਓ, ਜਿਹਦੇ ਵਿੱਚ ਤੁਸੀਂ ਕਾਨੂੰਨ ਦੇ ਤਹਿਤ ਇਹ ਸਾਰੀਆਂ ਗੱਲਾਂ ਜਿਹੜੀਆਂ ਕਰੋ। ਜਿਵੇਂ ਧਾਰਾ 78, 79, 80 ਨੂੰ ਰੱਦ ਕਰਨ ਦੀ ਗੱਲ ਆ ਪੰਜਾਬ ਦੀ ਆਰਗੇਨਾਈਜੇਸ਼ਨ ਐਕਟ ਦੇ ਵਿੱਚੋਂ। ਜਿਵੇਂ ਹੋਰ ਬਹੁਤ ਸਾਰੀਆਂ ਗੱਲਾਂ ਨੇ ਵੀ ਇਹਨਾਂ ਤੇ ਕਾਨੂੰਨ ਲੈ ਕੇ ਆਓ, ਕਾਨੂੰਨ ਪਾਸ ਵੀ ਹੋ ਜੂ। ਪਰ ਇਹਨਾਂ ਗੱਲਾਂ ਨਾਲ, ਇਹਨਾਂ ਕਾਨੂੰਨਾਂ ਨਾਲ, ਇਹਨਾਂ ਮਤਿਆਂ ਨਾਲ ਕੀ ਹੋ ਜੂ? ਮੈਨੂੰ ਚੇਤੇ ਆ ਕਿ ਸੈਲਫ ਡਿਟਰਮੀਨੇਸ਼ਨ ਦੇ ਬਾਰੇ ਜੰਮੂ ਕਸ਼ਮੀਰ ਦੇ ਵਿੱਚ ਸਰਬਸੰਮਤੀ ਨਾਲ 2 ਵਾਰ ਪਾਸ ਹੋਣ ਤੋਂ ਬਾਅਦ ਜਦੋਂ ਦਿੱਲੀ ਭੇਜਿਆ ਗਿਆ ਭਗਾ ਕੇ ਲੋਕਾਂ, ਉਹਨਾਂ ਨੇ ਉਹ ਮਾਰੇ। 2004 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਪੰਜਾਬ ਸਾਰੇ ਸਮਝੌਤੇ ਰੱਦ, ਕਾਨੂੰਨ ਵੀ ਜਿੰਨੇ ਸਮਝੌਤੇ ਹੁਣ ਤੱਕ ਪਾਣੀਆਂ ਬਾਰੇ ਹੋਏ ਉਹ ਰੱਦ ਕੀਤੇ ਜਾਂਦੇ, ਭਗਾ ਕੇ ਉਹ ਮਾਰਿਆ ਦਿੱਲੀ ਨੂੰ। ਸੋ ਜਿਹੜਾ ਇਸ ਮੁਲਕ ਦਾ ਡੀਪ ਸਟੇਟ ਦਾ ਸਾਰਾ ਏਜੰਡਾ, ਉਹਦੇ ਸਾਹਮਣੇ ਜਿਹੜੇ ਲੋਕ ਇਹ ਸੋਚਦੇ ਆ, ਕਿਉਂਕਿ ਬਹੁਤੇ ਲੋਕਾਂ ਦੀ ਅਜੇ ਤੱਕ ਰਾਏ ਇਹੀ ਹੈ ਕਿ ਜੀ ਅਸੈਂਬਲੀ ਰਾਹੀਂ ਮਸਲੇ ਹੱਲ ਹੋ ਸਕਦੇ ਆ। ਇਹ ਹੈ ਤਾਂ ਗਪੌੜਾ, ਝੂਠ ਆ, ਪਰ ਇਹ ਲੋਕਾਂ ਦਾ ਵਹਿਮ ਨਿਕਲਣਾ ਨਹੀਂ। ਤੋ ਇਹਦੇ ਲਈ ਕੀ ਆ ਵੀ ਅੱਜ ਆਮ ਆਦਮੀ ਪਾਰਟੀ ਵਾਲੇ ਫੜਾ ਮਾਰ ਸਕਦੇ ਆ ਕਿ ਦੇਖਿਆ ਫਿਰ ਅਸੀਂ, ਕਿਉਂਕਿ ਪਾਣੀਆਂ ਦਾ ਰਾਖਾ ਬਣਨ ਦਾ ਬੜਾ ਚਾਅ ਵਾ। ਬਾਦਲ ਸਾਹਿਬ ਵੀ ਬਣੇ ਇੱਕ ਵਾਰੀ, ਕੈਪਟਨ ਸਾਹਿਬ ਵੀ ਬਣੇ, ਤੇ ਹੁਣ ਭਗਵੰਤ ਮਾਨ ਦੀ ਵਾਰੀ ਆ। ਤੋ ਪਾਣੀਆਂ ਦਾ ਰਾਖਾ ਜਾਂ ਸਿਆਸਤ ਇਹਦੇ ਉੱਤੇ ਕਰਕੇ ਇਹ ਵਕਤੀ ਤੌਰ ਤੇ ਸ਼ੋਸ਼ੇ ਜਿਹੜੇ ਆ ਉਹ ਆਡਾ। ਪਰ ਸੱਚੀ ਗੱਲ ਉਹ ਆ ਜਿਹੜੀ ਸਤਪਾਲ ਸਿੰਘ ਖਹਿਰੇ ਨੇ ਕਹੀ ਕਿ ਪਾਣੀ ਲੁੱਟਣੇ, ਤੇ ਹੁਣ ਤਾਂ ਉਹਨਾਂ ਨੇ ਨਵੀਂ ਆਮ ਤੌਰ ਦੇ ਉੱਤੇ ਤਾਂ ਜਿਹੜੀ ਚੱਲ ਰਹੀ ਆ ਸਾਰੇ ਸੰਸਾਰ ਦੇ ਵਿੱਚ ਗੱਲ ਉਹ ਇਹੀ ਹੈ ਨਾ ਕਿ ਜੀ ਰਾਈਪੇਰੀਅਨ ਸਿਧਾਂਤ ਜਿਹੜਾ ਉਹ ਕੋਈ ਕਾਨੂੰਨ ਨਹੀਂ ਹੈ। ਅੱਜ ਵੀ ਉੱਥੇ ਅਸੈਂਬਲੀ ਦੇ ਵਿੱਚ ਜਿੰਨੇ ਬੋਲ ਰਹੇ ਸੀ ਉਹ ਕਾਨੂੰਨ ਕਹੀ ਕਿ ਰਾਈਪੇਰੀਅਨ ਕਾਨੂੰਨ ਨਹੀਂ ਹੈ। ਇੱਕ ਪ੍ਰਿੰਸੀਪਲ ਆ, ਸਿਧਾਂਤ ਆ ਕਿ ਸਿਧਾਂਤਕ ਤੌਰ ਦੇ ਉੱਤੇ ਜਿਸ ਖਿੱਤੇ ਦੇ ਵਿੱਚ ਦੀ ਦਰਿਆ ਵਗਦਾ ਹੋਇਆ ਸਭ ਤੋਂ ਵੱਧ ਨੁਕਸਾਨ ਕਰਦਾ, ਜਿਵੇਂ ਆਪਣੇ ਹੜ੍ਹਾਂ ਮੌਕੇ ਪੰਜਾਬ 'ਚ ਨੁਕਸਾਨ ਕਰਦੇ, ਉਸ ਖਿੱਤੇ ਦਾ ਪਾਣੀ ਉੱਤੇ ਸਭ ਤੋਂ ਪਹਿਲਾ ਹੱਕ, ਤੇ ਬਾਕੀ ਗੱਲਾਂ ਬਾਅਦ। ਇਸ ਤਰੀਕੇ ਨਾਲ ਇਹ ਸਾਡਾ ਨਾ ਹੈ ਤੇ ਹਿਮਾਚਲ ਦਾ, ਨਾ ਹਰਿਆਣੇ ਦਾ, ਨਾ ਦਿੱਲੀ ਦਾ, ਨਾ ਰਾਜਸਥਾਨ ਦਾ, ਕਿਸੇ ਦਾ ਕੋਈ ਹੱਕ ਨਹੀਂ ਹੈ। ਪਰ ਪੰਜਾਬ ਜਿਹੜਾ ਹੈ ਇਹਨੂੰ ਬੰਜਰ ਬਣਾਉਣ ਦੇ ਲਈ ਜਿਸ ਤਰੀਕੇ ਨਾਲ ਗੇਮ ਚਲਾਈ ਜਾ ਰਹੀ ਆ, ਉਹ ਅੱਜ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਨੰਗੀ ਹੋ ਗਈ। ਮੈਂ ਇੱਕ ਗੱਲ ਦੀ ਭਗਵੰਤ ਮਾਨ ਵਾਲੇ ਇਸ ਸਾਰੇ ਐਪੀਸੋਡ ਦੇ ਵਿੱਚ ਸਾਡੇ ਪੰਜਾਬ ਦੇ ਲੋਕਾਂ ਨੂੰ ਵਧਾਈ ਦੇ ਸਕਦਾ ਕਿ ਜਿਹਨੂੰ ਅੱਜ ਵੀ ਸਮਝ ਨਾ ਲੱਗੀ ਕਿ ਪੰਜਾਬ ਦੇ ਦਰਿਆਈ ਪਾਣੀ ਕਿਵੇਂ ਲੁੱਟੇ ਜਾ ਰਹੇ ਨੇ, ਪੰਜਾਬ ਕਿਉਂ ਬੰਜਰ ਬਣ ਰਿਹਾ, ਤੇ ਕਿਵੇਂ ਹਰਿਆਣਾ ਤੇ ਰਾਜਸਥਾਨ ਜਿਹੜੇ ਆ ਉਹ ਨਜ਼ਾਰੇ ਲੈਂਦੇ ਆ, ਉਹਨੂੰ ਕਦੇ ਸਮਝ ਨਹੀਂ ਲੱਗਣੀ। ਇਤਕੀ ਵਧਾਈ ਦੇ ਪਾਤਰ ਆ ਇਸ ਸਾਰੇ ਸਿਸਟਮ ਨਾਲ ਜੁੜੇ ਲੋਕ ਕਿ ਸਾਰੇ ਤੱਥ ਨੰਗੇ ਹੋ। ਸੋ ਪੰਜਾਬ ਨੂੰ ਬੰਜਰ ਬਣਾਉਣ ਦਾ ਜਿਹੜਾ ਪ੍ਰੋਜੈਕਟ ਆ, ਕੰਜਰ ਬਣਾਉਣ ਦਾ ਪ੍ਰੋਜੈਕਟ ਵੀ ਹੈਗਾ ਇੱਕ, ਪਰ ਪੰਜਾਬ ਨੂੰ ਬੰਜਰ ਬਣਾਉਣ ਦਾ ਪ੍ਰੋਜੈਕਟ ਇਸ ਮੌਕੇ ਪੂਰੀ ਤਰ੍ਹਾਂ ਨੰਗਾ ਹੋ ਚੁੱਕਿਆ, ਜਿਹਦੇ ਬਾਰੇ ਜਿੰਨਾ ਟਾਈਮ ਸਾਰੇ ਲੋਕ ਅਗਲੇ ਦੌਰ 'ਚ ਨਹੀਂ ਜਾਂਦੇ ਜਿੱਥੇ ਗੱਲ ਖਹਿਰੇ ਨੇ ਕਹੀ ਆ ਕਿ ਇਹ ਡੀਪ ਸਟੇਟ ਦਾ ਕੰਮ। ਤੋ ਇੰਡੀਅਨ ਡੀਪ ਸਟੇਟ ਜਿਹੜੀ ਹੈ ਉਹ ਸਿੱਖ ਕੌਮ ਦਾ ਖੋਰਾ ਖੋਜ ਮਿਟਾਉਣ ਦੇ ਅਮਲ ਦੇ ਵਜੋਂ ਇਸ ਚੀਜ਼ ਨੂੰ ਕਰ ਰਹੀ ਹੈ। ਤੇ ਇਕੱਲੇ ਦਰਿਆਈ ਪਾਣੀ ਨਹੀਂ, ਹੋਰ ਵੀ ਬਹੁਤ ਸਾਰੇ ਮਸਲੇ ਆ। ਅੱਜ ਪੰਜਾਬ ਦੀ ਅਸੈਂਬਲੀ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਨੇ ਕੋਈ ਕਾਨੂੰਨ ਤਾਂ ਲਿਆਂਦਾ ਨਹੀਂ। ਉਹਨਾਂ ਨੇ ਫੜ ਮਾਰੀ ਆ ਕਿ ਕਾਨੂੰਨ ਲਿਆਵਾਂਗੇ ਵੀ, ਪਰ ਮੰਨ ਲਓ ਜੇ ਕਾਨੂੰਨ ਲੈ ਵੀ ਆਉਣ ਤਾਂ ਦਿੱਲੀ ਵਾਲੇ ਕਿਹੜਾ ਭੂਆ ਦੇ ਪੁੱਤ ਬੈਠੇ ਆ। ਤੇ ਕਈ ਬੰਦੇ ਸੋਚ ਲੈਂਦੇ ਆ ਵੀ ਕਾਂਗਰਸ ਤਾਂ ਬੜੀ ਮਾੜੀ ਸੀਗੀ ਜੀ। ਅੱਜ ਜਿੰਨੇ ਪੰਜਾਬ ਦੇ ਕਾਂਗਰਸੀ ਆ ਉਹ ਸਾਰੇ ਦੇ ਸਾਰੇ ਕਹਿ ਰਹੇ ਨੇ ਕਿ ਜੀ ਇਹ ਜਿਹੜੇ ਪਾਣੀਆਂ ਬਾਰੇ ਪਿਛਲੇ ਦੌਰ ਵਿੱਚ ਧੱਕੇ ਹੋਏ ਨੇ, ਰੱਜ ਕੇ ਗੱਜ ਕੇ ਕਹਿ ਰਹੇ ਨੇ। ਅੱਜ ਤਾਂ ਕੋਈ ਨਹੀਂ ਪੰਜਾਬ ਦਾ ਕਾਂਗਰਸੀ ਕਹਿੰਦਾ ਕਿ ਠੀਕ ਹੋਇਆ, ਉਹ ਮਾੜਾ ਹੋਇਆ।
ਹੁਣ ਤਾਂ ਰਾਹੁਲ ਗਾਂਧੀ ਕਹਿ ਰਿਹਾ ਕਿ 80 ਦੇ ਦਹਾਕੇ ਵਿੱਚ ਪੰਜਾਬ ਨਾਲ ਜਾਂ ਸਿੱਖਾਂ ਨਾਲ ਮਾੜਾ ਹੋਇਆ, ਆਪਾਂ ਨੂੰ ਸਭ ਨੂੰ ਪਤਾ, ਹੁਣ ਉਹ ਚਰਚਾ ਪਿਛਲੇ 2 ਦਿਨ ਤੋਂ ਚੱਲ ਰਹੀ ਹੈ। ਪਰ ਕੀ ਕਾਂਗਰਸੀਆਂ ਵੱਲੋਂ ਜਾਂ ਰਾਹੁਲ ਗਾਂਧੀ ਵੱਲੋਂ ਜਾਂ ਕਾਂਗਰਸ ਪਾਰਟੀ ਵੱਲੋਂ ਇਉਂ ਕਹਿਣ ਨਾਲ ਮਸਲੇ ਹੱਲ ਹੋ ਜਾਣਗੇ? ਜਿਹੜਾ ਸਾਡੀ ਕੌਮ ਦਾ ਭੋਗ ਪਾਉਣ ਤੱਕ ਗੱਲ ਗਈ ਪਈ ਆ, ਉਹ ਮਸਲੇ ਉਹ ਪਿੱਛੇ ਮੁੜਿਆ ਉਹ ਸਾਰਾ ਕੁਝ? ਬਿਲਕੁਲ। ਤੋਂ 1947 ਤੋਂ ਸਾਰੀ ਜਿਹੜੀ ਸਾਡੀ ਕੌਮ ਦਾ ਨਸਲਕੁਸ਼ੀ ਕਰਨ ਦਾ ਜਿੰਮਾ ਸੀ, ਉਦੋਂ ਡੀਪ ਸਟੇਟ ਵੱਲੋਂ ਜਿਹੜਾ ਡੀਪ ਸਟੇਟ ਦਾ ਏਜੰਡਾ ਸੀ ਉਹ ਕਾਂਗਰਸ ਲਾਗੂ ਕਰਾਉਂਦੀ ਸੀ, ਹੁਣ ਬੀਜੇਪੀ ਲਾਗੂ ਕਰਾ ਰਹੀ ਹੈ। ਤੇ ਜੇ ਕੋਈ ਸਮਝੇ ਕਿ ਚਲੋ ਜੀ ਕਾਂਗਰਸ ਨਾਲੋਂ ਬੀਜੇਪੀ ਨਾਲ ਅਕਾਲੀ ਦਲ ਗਿਆ ਸੀ, ਉਹ ਗੱਠਜੋੜ ਜਿਹੜਾ 25-30 ਸਾਲ ਚੱਲਿਆ, ਉਹਦੇ ਚ ਪੰਜਾਬ ਦਾ ਜਾਂ ਪੰਥ ਦਾ ਕੋਈ ਮਸਲਾ ਹੱਲ ਹੋਇਆ? ਕਿਉਂ ਨਹੀਂ ਹੋਇਆ? ਕਿਉਂਕਿ ਡੀਪ ਸਟੇਟ ਦਾ ਏਜੰਡਾ ਜਿਹੜਾ ਉਹ ਬੀਜੇਪੀ ਨੂੰ ਵੀ ਉਵੇਂ ਲਾਗੂ ਕਰਨਾ ਪੈ ਵੀ ਰਿਹਾ। ਤੋ ਇਸ ਭਾਰਤੀ ਨਿਜ਼ਾਮ ਦਾ, ਡੀਪ ਸਟੇਟ ਦਾ, ਹਕੂਮਤੀ ਢਾਂਚੇ ਦਾ, ਐਸਟੈਬਲਿਸ਼ਮੈਂਟ ਦਾ ਇੱਕ ਫਿਕਸ ਪੂਰਾ ਮਿਥਿਆ ਹੋਇਆ, ਜਿਹਨੂੰ ਕਹਿੰਦੇ ਨਾ ਅਹਿਦ ਕੀਤਾ ਹੋਇਆ। ਜਿਵੇਂ ਉਹ ਕਹਿੰਦੇ ਆ ਵੀ ਮਹਾਭਾਰਤ ਵਾਲੀ ਉਹ ਕਹਾਣੀ ਜੀ ਆ, ਬਈ ਉਹ ਚ ਤੈਨੂੰ ਦਿਖਦਾ ਕੀ ਆ? ਉਹ ਕਹਿੰਦਾ, ਅਰਜਨ ਕਹਿੰਦਾ ਮੈਨੂੰ ਤਾਂ ਚਿੜੀ ਦੀ ਅੱਖ ਦਿਖਦੀ ਆ। ਤੋ ਇੰਡੀਅਨ ਸਟੇਟ ਨੂੰ ਇਹ ਚਿੜੀ ਦੀ ਅੱਖ ਦਿਖਦੀ ਆ ਕਿ ਪੰਜਾਬ ਜਿਹੜਾ ਹੈ, ਜਿੱਥੇ ਸਿੱਖ ਵਸਦੇ, ਇਹਦਾ ਭੋਗ ਪਾਉਣ। ਕਿਉਂਕਿ ਇੱਥੇ ਉਹ ਲੋਕ ਆ ਜਾਂ ਉਹ ਵਿਚਾਰ ਜਾਂ ਉਹ ਕਲਚਰ ਆ, ਉਹ ਸੱਭਿਆਚਾਰ, ਉਹ ਸਿਵਲਾਈਜੇਸ਼ਨ ਆ ਜਿਹੜੀ ਇੰਡੀਅਨ ਸਿਸਟਮ ਦੇ ਅਕੋਰਡਿੰਗ ਨਹੀਂ ਹੈ। ਜਾਂ ਤਾਂ ਇਹ ਕੇਸਾਧਾਰੀ ਹਿੰਦੂ ਬਾਣਾ ਮੰਨ ਲੈਣ, ਤੇ ਜਿੰਨਾ ਟਾਈਮ ਇਹਨਾਂ ਦੇ ਵਿੱਚ ਇਹ ਕਣ ਰਹੂਗਾ ਕਿ ਅਸੀਂ ਸਿੱਖ ਹਾਂ, ਅਸੀਂ ਹਿੰਦੂ ਨਹੀਂ ਹੈਗੇ, ਜਾਂ ਹੋਰ ਬਹੁਤ ਸਾਰੀਆਂ ਗੱਲਾਂ ਨੇ, ਆਪਾਂ ਨੂੰ ਸਭ ਨੂੰ ਪਤਾ, ਆਪਾਂ ਨਿਤ ਚਰਚਾ ਕਰਦੇ ਹਾਂ, ਉਹਨਾਂ ਟਾਈਮ ਤੋਂ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ, ਇਹਦੇ ਵਿੱਚ ਇੰਡੀਅਨ ਡੀਪ ਸਟੇਟ ਦੇ ਨਜ਼ਰੀਏ ਤੋਂ ਗੱਲਾਂ ਨੂੰ ਦੇਖਣ ਦੀ, ਸਮਝਣ ਦੀ, ਪਰਖਣ ਦੀ ਅੱਜ ਦੀ ਤਰੀਕ ਵਿੱਚ ਜਿਹੜੀ ਗੱਲ ਤੁਰੀ ਆ, ਮੈਨੂੰ ਬੜਾ ਵਧੀਆ ਲੱਗਿਆ ਵਾ ਕਿ ਚਲੋ ਖਹਿਰੇ ਨੇ ਬੋਲਿਆ ਤੇ ਆਈ ਹੋ ਸਕਦਾ ਹੁਣ ਬਾਕੀ ਵੀ ਬੋਲਣ। ਵੈਸੇ ਅਕਲ ਸਮਝ ਸਾਰਿਆਂ ਨੂੰ ਹੀ ਆ, ਤੇ ਆਪਾਂ ਦੇਖ ਰਹੇ ਹਾਂ ਕਿ ਇੰਡੀਅਨ ਸਿਸਟਮ ਚਾਹੁੰਦਾ ਹੈਗਾ ਕਿ ਕੋਈ ਵੀ ਭਾਰਤੀ ਜਿਹੜਾ ਖਿੱਤਾ, ਉੱਥੇ ਜਿਹੜੇ ਲੋਕ ਨੇ ਉਹ ਪੀਸਫੁਲ ਡੈਮੋਕ੍ਰੈਟਿਕ ਤਰੀਕੇ ਨਾਲ ਮਸਲੇ ਹੱਲ ਨਾ ਕਰਵਾ ਜਾਣ, ਉਹਨਾਂ ਨੂੰ ਵਾਇਲੈਂਸ ਵਾਲੇ ਪਾਸੇ ਭੇਜੋ। ਫਿਰ ਸਾਰਾ ਸੰਸਾਰ, ਸਾਰੀ ਦੁਨੀਆ ਕਹਿੰਦੀ ਹੈ ਤਾਂ ਟੈਰੋਰਿਜ਼ਮ ਆ ਜੀ, ਮਾਰੋ ਇਹਨਾਂ ਨੂੰ। ਤੇ ਇਸ ਮਾਹੌਲ ਦੇ ਵਿੱਚ ਸਾਡੇ ਸਾਹਮਣੇ ਕੀ ਆ? ਅਸੀਂ ਆਪਦੇ ਇਤਿਹਾਸ ਅਤੇ ਫਲਸਫੇ ਤੇ ਆਪਦੇ ਹਾਲਾਤਾਂ ਚੋਂ ਫੈਸਲਾ ਲੈਣਾ ਹੁੰਦਾ ਕਿ ਅਸੀਂ ਆਪਦੇ ਮਸਲੇ ਕਿਵੇਂ ਹੱਲ ਕਰਨੇ, ਵਾਇਲੈਂਸ ਜਾਂ ਪੀਸਫੁਲ ਜਾਂ ਡੈਮੋਕ੍ਰੇਟਿਕ, ਕਿਹੜੇ ਤਰੀਕੇ ਨਾਲ ਕਿਵੇਂ ਅਸੀਂ ਅੱਗੇ ਵਧਣਾ। ਤੋਂ ਜਿਹੜੇ ਮਿਸਟਰ ਚਰਚਲ ਨੇ ਕਿਹਾ ਸੀ ਨਾ 1946 ਦੇ ਵਿੱਚ ਵੀ ਅਸੀਂ 47 ਦੇ ਵਿੱਚ ਜਿਨ੍ਹਾਂ ਲੋਕਾਂ ਦੇ ਹਵਾਲੇ ਇੰਡੀਆ ਕਰਨ ਜਾ ਰਹੇ ਹਾਂ, ਇਹ ਘਾਹ ਫੂਸ ਜਿਹਾ ਪਤਾ ਨਹੀਂ ਕੀ ਏਦਾਂ ਮਾੜੀਆਂ ਗੱਲ, ਪਰ ਉਸੇ ਘਾਹ ਫੂਸ ਨੇ ਦੇਖੋ ਤੁਸੀਂ ਇਸ ਖਿੱਤੇ ਦੇ ਵਿੱਚ ਕਹਿੰਦੀਆਂ ਕਹਾਉਂਦੀਆਂ ਕੌਮਾਂ ਨੂੰ ਗਲੀ ਗੇੜ ਪਾਇਆ ਪਿਆ। ਮੈਂ ਕਈ ਵਾਰ ਸੋਚਦਾ ਹੁੰਦਾ ਵੀ ਜਿਹੜਾ ਕੁਝ ਸਾਡੇ ਨਾਲ ਹੋਇਆ ਇਸ ਸਿਸਟਮ ਦੇ ਵੱਲੋਂ, ਇਸ ਸਟੇਟ ਦੇ ਵੱਲੋਂ, ਕਿਸੇ ਹੋਰ ਨਾਲ ਹੋਇਆ ਹੁੰਦਾ, ਹੋਰ ਕੋਈ ਕੌਮ ਹੁੰਦੀ, ਭਾਲੀ ਨਹੀਂ ਸੀ ਥਿਆਉਣੀ। ਇਹ ਤਾਂ ਸਾਡੀ ਕੌਮ ਦੇ ਅੰਦਰ ਸੱਚੇ ਪਾਤਸ਼ਾਹ ਦੀ ਉਹ ਜਿਹੜੀ ਸਪਿਰਿਟ ਆ, ਜਿਹੜੀ ਕੌਮ ਦੀ ਭਾਵਨਾ, ਜੋ ਵਾਹਿਗੁਰੂ ਦਾ ਹੱਥ ਆ, ਉਹਦੀ ਕਰਕੇ ਜਿਉਂਦੇ ਜਾਗਦੇ ਫਿਰਦੇ ਆ। ਪਰ ਸਾਨੂੰ ਯਕੀਨ ਆ ਇੱਕ ਦਿਨ ਉਹ ਆਊ ਜਦੋਂ UNO ਦੇ ਵਿੱਚ ਖਾਲਿਸਤਾਨ ਦਾ ਝੰਡਾ ਝੂਲੂ। ਉਸ ਦਿਨ ਦੀ ਉਡੀਕ ਵਿੱਚ ਤੇ ਆਸ ਵਿੱਚ ਫਤਿਹ ਅਰਜ ਕਰਦੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਬਦ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।